ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਤੇ ਖਾਸ ਮਸਲੇ ਨੂੰ ਲੈ ਕੇ ਚਰਚਾ ਕਰਦੇ ਹੁੰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੇ ਪਰਸਪੈਕਟਿਵ ਤੋਂ, ਪੰਜਾਬ ਦੀ ਚਰਚਾ ਕਰਾਂਗੇ ਕਿਉਂਕਿ ਆਪਾਂ ਅਕਸਰ ਹੀ ਇਹ ਚੀਜ਼ਾਂ ਸੁਣਦੇ ਹਾਂ ਕਿ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜ ਗਿਆ, ਪੰਜਾਬ ਦੇ ਸਿਰ ਆ ਫਲਾਨੀ ਸਰਕਾਰ ਨੇ ਇੰਨਾ ਕਰਜ਼ਾ ਚੜਾਤਾ। ਪਰ ਸਭ ਤੋਂ ਅਹਿਮ ਸਵਾਲ ਕੀ ਹੈ? ਮੀਡੀਆ ਸਮੱਸਿਆਵਾਂ ਹੀ ਨਹੀਂ ਦੱਸਦਾ, ਮੀਡੀਆ ਉਹਨਾਂ ਦੇ ਹੱਲ ਤੇ ਵੀ ਜ਼ਿਕਰ ਕਰਦਾ ਹੈ। ਮੀਡੀਆ ਦਾ ਕੰਮ ਉਹਨਾਂ ਦੇ ਹੱਲ ਵੀ ਦੱਸਣਾ ਹੈ। ਪ੍ਰੋਗਰਾਮ ਦੇ ਵਿੱਚ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਤੇ ਫਿਰ ਇਸੇ ਹੀ ਮਸਲੇ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ ਕਿ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਚੜਿਆ, ਇਹ ਜੇਕਰ ਹੁਣ ਦੀ ਰਫ਼ਤਾਰ ਦੇ ਨਾਲ ਲੈ ਰਿਹਾ ਹੈ, ਤਾਂ ਕਿੰਨੇ ਸਾਲ ਲੱਗ ਜਾਣਗੇ, ਤੇ ਜੇਕਰ ਇਹਨੂੰ ਨਾ ਲਾਇਆ ਤਾਂ ਪੰਜਾਬ ਦੇ ਅੱਗੇ ਕਿਹੜੀ ਬਹੁਤ ਵੱਡੀ ਇੱਕ ਸਮੱਸਿਆ ਹੈ, ਜਿਹੜੀ ਦੇ ਨਾਲ ਨਜਿੱਠਣਾ ਸ਼ਾਇਦ ਪੰਜਾਬ ਨੂੰ ਔਖਾ ਹੋ ਜਾਊਗਾ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਨੇ, ਮਾਫ ਕਰਨਾ, ਸਾਂਝੀ ਸੱਤ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਨੇ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ, ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਕਿਸੇ ਵੀ ਖਿੱਤੇ, ਕਿਸੇ ਵੀ ਰਾਜ ਦੇ ਲੋਕਾਂ ਦਾ ਜੀਵਨ ਕਿਹੋ ਜਿਹਾ ਹੋਊਗਾ, ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ, ਉਹਨਾਂ ਨੂੰ ਅਸਾਸੇ ਕਿਹੋ ਜਿਹੇ ਜੁੜਨਗੇ, ਉਹਨਾਂ ਦੀ ਪੜ੍ਹਾਈ ਲਿਖਾਈ, ਉਹਨਾਂ ਦਾ ਰੁਜ਼ਗਾਰ ਕਿਹੋ ਜਿਹਾ ਹੋਊਗਾ, ਇਹ ਮੁਨੱਸਰ ਕਰਦਾ, ਇਹ ਡਿਪੈਂਡ ਕਰਦਾ ਉਸ ਰਾਜ ਦੀ ਆਰਥਿਕ ਹਾਲਤ ਤੇ। ਅਸੀਂ ਅੱਜ ਪ੍ਰਦੇਸਾਂ ਦੇ ਵਿੱਚ ਬੈਠੇ ਹਾਂ, ਪ੍ਰਦੇਸਾਂ ਦੇ ਵਿੱਚ ਬਹਿ ਕੇ ਪੰਜਾਬ ਦੇ ਬਾਰੇ ਚਿੰਤਤ ਹਾਂ। ਪੰਜਾਬ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣੀ ਹੈ, ਬੇਸ਼ੱਕ ਬਹੁਤ ਉਮੀਦਾਂ ਦੇ ਨਾਲ ਬਣੀ ਹੈ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਸਰਕਾਰ ਦੇ ਕੰਮ-ਕਾਜ ਤੇ ਵੀ ਸਾਡੀ ਨਿਗਾਹ ਰੱਖਣਾ, ਜਿੱਥੇ ਸਾਡਾ ਇਖਲਾਕੀ ਫਰਜ਼ ਹੈ, ਉੱਥੇ ਇਹਨਾਂ ਦੇ ਕੰਮ ਉੱਤੇ ਨਿਗਾਹ ਰੱਖਣਾ ਸਾਡਾ ਸਾਰਿਆਂ ਦਾ ਅਧਿਕਾਰ ਵੀ ਹੈ। ਸੋ ਅੱਜ ਜੇ ਆਪਾਂ ਆਮ ਤੌਰ ਤੇ ਚਰਚਾ ਕਰਦੇ ਹਾਂ, ਵੈਸੇ ਤਾਂ ਪੰਜਾਬੀ ਰੇਡੀਓ ਯੂਐਸਏ 2010 ਤੋਂ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਕਰ ਰਿਹਾ। 2010 ਦੇ ਵਿੱਚ ਤੁਹਾਡੇ ਯਾਦ ਹੋਣਾ ਯੂਪੀਏ ਸਰਕਾਰ ਸੀ, ਤੇ ਯੂਪੀਏ ਸਰਕਾਰ, ਯੂਪੀਏ 2 ਦਾ ਕਾਰਜਕਾਲ ਚੱਲ ਰਿਹਾ ਸੀ। ਡਾਕਟਰ ਮਨਮੋਹਨ ਸਿੰਘ ਉਦੋਂ ਪ੍ਰਧਾਨ ਮੰਤਰੀ ਸੀ। ਉਦੋਂ ਵੀ ਮੀਡੀਆ ਦੀ ਕੀ ਹਾਲਾਤ ਸੀ ਦੱਸਣ ਦੀ ਲੋੜ ਨਹੀਂ ਹੈ। 2014 ਦੇ ਵਿੱਚ ਮੁਲਕ ਦੀ ਸਰਕਾਰ ਬਦਲੀ, ਮੋਦੀ ਸਾਹਿਬ ਆਏ, ਮੋਦੀ ਹੈ ਤਾਂ ਮੁਮਕਿਨ ਹੋਇਆ, ਪਰ ਪਤਾ ਨਹੀਂ ਕੀ ਮੁਮਕਿਨ ਹੋਇਆ, ਹਾਲੇ ਤੱਕ ਗਰਾਊਂਡ ਤੇ ਤਾਂ ਕੁਝ ਦਿਖਦਾ ਨਹੀਂ। ਤਾਂ ਉਦੋਂ ਵੀ ਪੰਜਾਬੀ ਰੇਡੀਓ ਯੂਐਸਏ ਇਸੇ ਤਰ੍ਹਾਂ ਹੀ ਲੋਕ ਮਸਲਿਆਂ ਦੀ ਗੱਲਬਾਤ ਕਰਦਾ ਰਿਹਾ। 2019 ਦੇ ਵਿੱਚ ਫਿਰ ਮੋਦੀ ਸਾਹਿਬ ਰਿਪੀਟ ਹੋਏ, ਪੰਜਾਬੀ ਰੇਡੀਓ ਯੂਐਸਏ 2022 ਤੱਕ ਹਾਲੇ ਵੀ ਲੋਕਾਂ ਦੇ ਆਰਥਿਕ ਮਸਲਿਆਂ ਨੂੰ ਲੈ ਕੇ ਗੱਲ ਕਰ ਰਿਹਾ ਹੈ। ਇਸੇ ਤਰ੍ਹਾਂ 2010 ਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, 12 ਦੇ ਵਿੱਚ ਰਿਪੀਟ ਹੋਈ, ਦੂਜੀ ਸਰਕਾਰ ਆਈ ਪੰਜਾਬ ਦੀ, 12 ਤੋਂ ਲੈ ਕੇ 17 ਤੱਕ ਫਿਰ ਕਾਂਗਰਸ ਦੀ ਸਰਕਾਰ ਆਈ, ਤੀਜੀ ਸਰਕਾਰ ਜਦੋਂ ਤੋਂ ਪੰਜਾਬੀ ਰੇਡੀਓ ਯੂਐਸਏ ਔਨ 에ਅਰ ਹੋਇਆ, 17 ਤੋਂ ਲੈ ਕੇ 22 ਤੱਕ ਚੌਥੀ ਸਰਕਾਰ, ਯਾਨੀ ਕਿ 3 ਸਰਕਾਰਾਂ ਕੇਂਦਰ ਦੀਆਂ ਤੇ 4 ਰਾਜ ਦੀਆਂ ਲੰਘੀਆਂ ਇਸੇ ਵਕਫੇ ਦੇ ਦਰਮਿਆਨ। ਪਰ ਇਹਨਾਂ 12 ਸਾਲਾਂ ਦੇ ਵਿੱਚ ਜੇਕਰ ਕਿਸੇ ਗੱਲ ਦਾ ਜ਼ਿਕਰ ਨਹੀਂ ਛੱਡਿਆ ਪੰਜਾਬੀ ਰੇਡੀਓ ਯੂਐਸਏ ਨੇ, ਤਾਂ ਉਹ ਹੈ ਲੋਕ ਮਸਲਿਆਂ ਦਾ, ਲੋਕਾਂ ਦੀ ਆਰਥਿਕਤਾ, ਲੋਕਾਂ ਦੀ ਜ਼ਿੰਦਗੀ ਦਾ ਜ਼ਿਕਰ ਨਹੀਂ ਛੱਡਿਆ। ਤੇ ਇਹੀ ਕਾਰਨ ਹੈ ਕਿ ਸ਼ਾਇਦ ਤੁਹਾਡਾ ਭਰੋਸਾ ਪੰਜਾਬੀ ਰੇਡੀਓ ਯੂਐਸਏ ਤੇ ਬਹੁਤ ਵੱਡਾ ਹੈ। ਪਰ ਆਪਾਂ ਚਰਚਾ ਇਹ ਕਰ ਰਹੇ ਸੀਗੇ ਕਿ ਜਿਹੜੇ ਮੀਡੀਆ ਅਦਾਰੇ ਹੁੰਦੇ ਆ, ਉਹਨਾਂ ਦਾ ਕੰਮ ਸਿਰਫ ਇਨਫੋਰਮ ਕਰਨਾ ਹੀ ਨਹੀਂ ਹੈ। ਮੀਡੀਆ ਦਾ ਕੰਮ ਲੋਕਾਂ ਨੂੰ ਐਨਾਲਿਸਿਸ ਕਰਕੇ, ਲੋਕਾਂ ਦੇ, ਕਿਉਂਕਿ ਅੱਜ ਤੁਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਸੁਣਦੇ ਹੋ, ਸ਼੍ਰੀਲੰਕਾ ਦੇ ਬਾਰੇ ਚਰਚਾ ਹੋ ਰਹੀ ਹੈ, ਕੈਲੀਫੋਰਨੀਆ ਦੀਆਂ ਖਬਰਾਂ ਕੀਤੀਆਂ ਜਾ ਰਹੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕੈਨੇਡਾ ਦੇ ਮੁੱਦੇ ਤੋਂ ਵੀ ਤੁਹਾਨੂੰ ਜਾਣੂ ਕਰਵਾਇਆ ਜਾਵੇ। ਤਾਂ ਵਰਲਡ ਦੀਆਂ ਖਬਰਾਂ ਹੋ ਰਹੀਆਂ, ਹਰ ਖਿੱਤੇ ਦੀ ਖਬਰ ਪੰਜਾਬੀ ਰੇਡੀਓ ਯੂਐਸਏ ਦੇ ਤੁਸੀਂ ਸੁਣਦੇ ਰਹਿੰਦੇ ਹੋ ਹਰ ਹਰ ਟਾਈਮ। ਤਾਂ ਪੰਜਾਬ ਦੇ ਸਿਰ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਇਸ ਵੇਲੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜੇਕਰ ਇਹਨੂੰ ਮੈਂ ਸਾਫ਼ ਸ਼ਬਦਾਂ 'ਚ ਸਿੱਧੀ ਸਿੱਧੀ ਗੱਲ ਕਹਾਂ, ਤਾਂ ਪੰਜਾਬ ਦਾ ਹਰ ਜੰਮਦਾ ਬੱਚਾ ਲੱਖ ਰੁਪਏ ਦਾ ਕਰਜ਼ਾਈ ਹੈ। ਇਹ ਸੱਚ ਤੁਹਾਨੂੰ ਸਹਿਣਾ ਪੈਣਾ ਹੈ, ਸੁਣਨਾ ਪੈਣਾ ਹੈ, ਤੇ ਸਮਝਣਾ ਵੀ ਪੈਣਾ ਹੈ। ਇਹ ਸਮੇਂ ਦੀ ਸੱਚਾਈ ਹੈ। ਪਰ ਪੰਜਾਬ ਸਿਰ ਇਹ ਕਰਜ਼ਾ ਰਾਤੋਂ ਰਾਤ ਨਹੀਂ ਚੜਿਆ। ਪੰਜਾਬ ਦੇ ਸਿਰ ਇਹ ਕਰਜ਼ਾ ਹੁਕਮਰਾਨਾਂ, ਸਮੇਂ-ਸਮੇਂ ਦੇ ਹੁਕਮਰਾਨਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਹੈ, ਉਹਨਾਂ ਨੇ ਚੜਾਇਆ ਹੈ। ਪੰਜਾਬ ਸਿਰ ਇਹ ਕਰਜ਼ਾ ਹਰ ਟਾਈਮ ਇੰਨਾ ਹੀ ਨਹੀਂ ਸੀਗਾ। ਜੇਕਰ ਆਪਾਂ ਗੱਲ ਕਰੀਏ ਤਾਂ 2001 ਦੀ ਗੱਲ ਹੈ, ਜਦੋਂ ਪੰਜਾਬ ਦੇ ਸਿਰ 30,760 ਕਰੋੜ ਰੁਪਏ ਦਾ ਕਰਜ਼ਾ ਸੀ।
ਤੇ 2007 ਆਉਂਦਿਆਂ-ਆਉਂਦਿਆਂ ਇਹ 40,000 ਕਰੋੜ ਰੁਪਏ ਦਾ ਹੋ ਗਿਆ। 2010 ਦੇ ਵਿੱਚ ਇਹਦੀ ਜਿਹੜੀ ਰਕਮ ਸੀ ਪੰਜਾਬ ਸਿਰ ਕਰਜ਼ੇ ਦੀ, ਉਹ 53,252 ਕਰੋੜ ਰੁਪਏ ਹੋ ਗਈ। 2015 ਦੇ ਵਿੱਚ ਵੱਧ ਕੇ ਇਹੀ ਰਕਮ 86,818 ਕਰੋੜ ਤੇ 2017 ਦੇ ਵਿੱਚ ਇਹ ਰਕਮ ਵੱਧ ਕੇ 1,53,773 ਕਰੋੜ ਤੇ ਅੱਜ 2022 ਦੇ ਵਿੱਚ ਇਹ ਜਿਹੜਾ ਕਰਜ਼ਾ ਵਾ 2,82,000 ਕਰੋੜ ਤੋਂ ਵੀ ਉੱਪਰ ਹੈ ਤੇ ਜੇਕਰ ਇਸੇ ਤਰ੍ਹਾਂ ਪੰਜਾਬ ਦੀਆਂ ਸਰਕਾਰਾਂ ਇਹ ਕਰਜ਼ਾ ਚੁੱਕਦੀਆਂ ਰਹੀਆਂ ਤਾਂ ਸਾਡਾ ਪੰਜਾਬ 2025 ਦੇ ਵਿੱਚ 3,73,988 ਕਰੋੜ ਰੁਪਏ ਦਾ ਕਰਜ਼ਾਈ ਹੋ ਜਾਊਗਾ, ਯਾਨੀ ਕਿ ਪੌਣੇ 4 ਲੱਖ ਦਾ। ਤੇ ਜੇਕਰ ਇਸੇ ਤਰ੍ਹਾਂ ਆਪਾਂ ਹੁਣ ਦੇ ਕਰਜ਼ੇ ਤੇ ਜ਼ਿਕਰ ਕਰੀਏ ਤਾਂ ਇਸ ਵੇਲੇ ਜਿਹੜਾ ਕਰਜ਼ਾ ਹੈ ਉਹ ਸੂਬੇ ਦਾ ਕੁੱਲ ਵਿੱਤੀ ਘਾਟਾ ਵੀ ਜਿਹੜਾ ਕੁੱਲ ਘਰੇਲੂ ਉਤਪਾਦਨ ਆ ਸਾਡਾ ਉਹ 4.6% ਹੈ ਕਰਜ਼ਾ ਸਾਡਾ ਤੇ ਇਹ 3 ਤੋਂ ਵੀ ਘੱਟ ਹੋਣਾ ਚਾਹੀਦਾ ਸੀਗਾ। ਹੁਣ ਇੱਕ ਤੱਥ ਇਹ ਵੀ ਹੈ ਕਿ ਪੰਜਾਬ ਦੇ ਬਹੁਤੇ ਲੋਕ ਇਹ ਉਮੀਦ ਲਾਈ ਬੈਠੇ ਆ ਕਿ ਸ਼ਾਇਦ ਸਰਕਾਰ ਹੋਰ ਕਰਜ਼ਾ ਨਹੀਂ ਲਊਗੀ, ਪਰ ਇਹ ਸੱਚ ਨਹੀਂ ਹੈ। ਸੱਚ ਇਹ ਹੈ ਕਿ ਪੰਜਾਬ ਸਰਕਾਰ ਨੂੰ ਕਰਜ਼ਾ ਲੈਣਾ ਪੈ ਰਿਹਾ ਤੇ ਇਹ ਸੱਚ ਇੱਕ ਹੋਰ ਹੈ ਕਿ ਸਰਕਾਰ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਲਗਭਗ 8100 ਕਰੋੜ ਰੁਪਏ ਦਾ ਕਰਜ਼ਾ ਲਿਆ। 10,366 ਕਰੋੜ ਰੁਪਈਆ ਸਰਕਾਰ ਨੇ ਵਾਪਸ ਵੀ ਕੀਤਾ। ਹੁਣ ਜਿਹੜਾ ਬਜਟ ਸੀਗਾ ਪਲੇਠਾ, ਉਹਦੇ ਵਿੱਚ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ ਸਾਨੂੰ 30 ਤੋਂ 35,000 ਕਰੋੜ ਰੁਪਏ ਦਾ ਕਰਜ਼ਾ ਚੁੱਕਣਾ ਪਊਗਾ। ਰਿਜ਼ਰਵ ਬੈਂਕ ਦੇ ਨਿਯਮਾਂ ਦੇ ਮੁਤਾਬਕ ਪੰਜਾਬ ਸਰਕਾਰ 55,000 ਕਰੋੜ ਰੁਪਏ ਦਾ ਕਰਜ਼ਾ ਚੱਕ ਸਕਦੀ ਹੈ। ਘੱਟ ਕਰਜ਼ਾ ਲੈਣਾ ਵੀ ਚੰਗੀ ਗੱਲ ਹੈ ਕਿਉਂਕਿ ਜੇ ਘੱਟ ਕਰਜ਼ਾ ਲਾਂਗੇ ਤਾਂ ਘੱਟ ਮੋੜਨਾ ਪਊਗਾ। ਹੁਣ ਤੁਸੀਂ ਇਹ ਕਰਜ਼ਾ ਚੜ੍ਹਿਆ ਕਿਵੇਂ? ਆਮ ਤੌਰ ਤੇ ਆਪਾਂ ਜ਼ਿਕਰ ਕਰਦੇ ਹਾਂ ਕਿ ਇਹ ਕਰਜ਼ਾ ਮਾੜੀਆਂ ਨੀਤੀਆਂ ਨੇ ਚੜਾਇਆ। ਪੰਜਾਬ ਦਾ ਕੋਈ ਆਫਿਸਰ ਚੱਕ ਲਓ। ਮੈਂ ਨੇੜੇ ਜੀ ਜਿਹੜੀ ਲੰਘੇ ਦਿਨਾਂ ਦੀ ਖਬਰ ਹੈ ਇੱਕ ਸਾਂਝੀ ਕਰਦਾ ਤੁਹਾਡੇ ਨਾਲ। ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਉਹ ਵੀ ਵਿਜੀਲੈਂਸ 'ਚ ਹੀ ਕੰਮ ਕਰਦਾ ਰਿਹਾ। ਆਸ਼ੀਸ਼ ਕਪੂਰ ਤੇ ਕੀ ਦੋਸ਼ ਲੱਗਿਆ ਕਿ ਇਹਨੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਇਸ ਤੋਂ ਪਹਿਲਾਂ ਇੱਕ ਗੁਲਾਟੀ ਸੀ ਆਫਿਸਰ, ਬਹੁਤ ਤਕੜਾ ਆਫਿਸਰ ਸੀਗਾ। ਗੁਲਾਟੀ ਤੇ ਕੀ ਇਲਜ਼ਾਮ ਲੱਗਿਆ ਕਿ ਗੁਲਾਟੀ ਦੇ ਘਰੋਂ ਸੋਨੇ ਦੀਆਂ ਇੱਟਾਂ ਨਿਕਲੀਆਂ। ਸੋਨੇ ਦੀਆਂ ਇੱਟਾਂ, ਹੁਣ ਮਾਤੜ ਦੇ ਘਰੇ ਤਾਂ ਦੂਜੀਆਂ ਇੱਟਾਂ ਵੀ ਹੈ ਨਹੀਂ, ਮਿੱਟੀ ਵਾਲੀਆਂ ਵੀ ਹੈ ਨਹੀਂ ਕਿਉਂਕਿ ਉਹ ਵੀ ਪੰਜਾਬ ਦੇ ਵਿੱਚ 5-6 ਹਜ਼ਾਰ ਨੂੰ ਪਹੁੰਚ ਹੈ ਘਰੇ ਜੇਕਰ ਤੁਸੀਂ ਕਰਨੀ ਹੈ ਤਾਂ। ਤਾਂ ਉਹ ਗੁਲਾਟੀ ਦੇ ਘਰੋਂ ਜਦੋਂ ਸੋਨੇ ਦੀਆਂ ਇੱਟਾਂ ਨਿਕਲੀਆਂ ਤਾਂ ਨਮੋਸ਼ੀ ਦੇ ਕਰਕੇ ਉਹਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਸੀ। ਅੱਜ ਜੇ ਪੰਜਾਬ ਦੇ ਵਿੱਚ ਘੁਟਾਲਿਆਂ ਦੀ ਗੱਲ ਕਰ ਲਈਏ, ਜਿਹੜੇ ਮੋਟੀ-ਮੋਟੀ ਜੇ ਅੰਦਾਜ਼ਾ ਲਾ ਲਈਏ, ਸਾਧੂ ਸਿੰਘ ਧਰਮਸੋਤ ਫੜਿਆ, ਹਜ਼ਾਰਾਂ ਕਰੋੜਾਂ ਦਾ ਘੁਟਾਲਾ ਹੈ। ਅ, ਇਹਨਾਂ ਦੇ ਇੱਕ ਹੋਰ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਫੜਿਆ, ਉਹਦੇ ਸਿਰ 2,000 ਕਰੋੜ ਦਾ ਘੁਟਾਲਾ ਬੋਲਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਕਿਸੇ ਵੀ ਘੁਟਾਲੇ ਦੀ ਗੱਲ ਕਰ ਲਓ, ਅਨਾਜ ਘੁਟਾਲੇ ਦੀ ਜਾਂ ਹੋਰ ਕਿਸੇ ਵੀ ਘੁਟਾਲੇ ਦੀ ਗੱਲ ਕਰ ਲਓ, 33,000 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀ ਜਿਹੜਾ CCL ਦੇ ਵਿੱਚ ਅਨਾਜ ਘੁਟਾਲਾ ਜਿਹਨੂੰ ਕਹਿੰਦੇ ਨੇ। ਸੁਨੀਲ ਜਾਖੜ ਜੀ ਦੇ ਬਾਰੇ ਬਹੁਤ ਗੱਲ ਕਰਦੇ ਸੀ। ਆਖਿਰ ਦੇ ਸਮੇਂ 2017 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਨੇ ਉਹਨੂੰ ਵੀ ਕਰਜ਼ੇ ਦੇ ਵਿੱਚ ਤਬਦੀਲ ਕਰ ਲਿਆ। ਘੁਟਾਲਾ ਕਰਜ਼ੇ ਦੇ ਵਿੱਚ ਤਬਦੀਲ ਹੋ ਗਿਆ। ਸਾਡੀ ਮਾੜੀ ਕਿਸਮਤ ਇਹ ਹੈ। ਸੋ ਹੁਣ ਤੱਕ ਆਉਂਦੇ-ਆਉਂਦੇ ਅਸੀਂ 2022 ਤੱਕ ਆਉਂਦੇ-ਆਉਂਦੇ 3 ਲੱਖ ਕਰੋੜ ਨੂੰ ਪੁੱਜ ਗਏ ਹਾਂ, ਜਿਹੜਾ ਕਿ 20 ਕੁ ਸਾਲਾਂ ਦੇ ਵਿੱਚ ਤੁਸੀਂ ਦੇਖੋ ਕਿ ਇਹ ਜਿਹੜੀ ਰਕਮ ਹੈ 2001 ਵਾਲੀ ਰਕਮ ਦੇ ਨਾਲ ਜੇਕਰ 2022 ਵਾਲੀ ਰਕਮ ਨੂੰ ਅਸੀਂ ਕੰਪੇਅਰ ਕਰੀਏ ਤਾਂ ਉਹ ਤਕਰੀਬਨ 30,000 ਕਰੋੜ ਰੁਪਏ ਸੀ ਤੇ ਅੱਜ ਜਿਹੜੀ 3 ਲੱਖ ਕਰੋੜ ਰੁਪਏ ਹੈ। 30,760 ਕਰੋੜ ਰੁਪਏ ਦਾ ਕਰਜ਼ਾ ਸੀਗਾ ਸਾਡੇ ਸਿਰ ਟੋਟਲ। ਸੋ 22 ਆਉਂਦਿਆਂ ਅਸੀਂ ਇੰਨੀ ਰਫ਼ਤਾਰ ਫੜੀ ਕਿ ਇਹ ਕਰਜ਼ੇ ਦੀ ਇੰਨੀ ਰਕਮ ਹੋ ਗਈ। ਪਰ ਦੂਜੇ ਪਾਸੇ ਹੁਣ ਤੁਸੀਂ ਕਹੋਗੇ ਕਿ ਅ, ਕਰਜ਼ਾ ਲਏ ਬਿਨਾਂ ਵਿਕਾਸ ਨਹੀਂ ਹੋਇਆ ਹੋਣਾ। ਵਿਕਾਸ ਕਰਨਾ ਤਾਂ ਕਰਜ਼ਾ ਲੈਣਾ ਪਊਗਾ। ਇਹ ਗੱਲ ਠੀਕ ਹੈ ਕਿ ਵਿਕਾਸ ਕਰਨਾ ਹੈ, ਕਰਜ਼ਾ ਲੈਣਾ ਪਊਗਾ, ਪਰ ਪੈਸਾ ਲੱਗਿਆ ਕਿੱਥੇ? ਪੰਜਾਬ ਦੇ ਵਿੱਚ ਪਬਲਿਕ ਟਰਾਂਸਪੋਰਟ ਤੇ ਲੱਗਿਆ, ਲੋਕਾਂ ਨੂੰ ਨੌਕਰੀਆਂ ਮਿਲੀਆਂ। ਰੋਡਵੇਜ਼ ਦਾ ਕੀ ਹਾਲ ਹੈ? ਕੀ ਪੰਜਾਬ ਦੇ ਹਸਪਤਾਲਾਂ ਤੇ ਪੈਸਾ ਲੱਗਿਆ ਕਰਜ਼ਾ ਚੱਕ ਕੇ? ਕੀ ਉਹਨੇ ਡਾਕਟਰ ਪੈਦਾ ਕੀਤੇ? ਡਾਕਟਰਾਂ ਨੂੰ ਲੱਖਾਂ ਸੈਲਰੀ ਮਿਲਦੀ ਹੈ? ਨਹੀਂ, ਜਵਾਬ ਹੈ ਨਹੀਂ। ਉੱਥੇ ਸਟਾਫ ਦੀਆਂ ਅਸਾਮੀਆਂ ਵੀ ਨਹੀਂ ਪੂਰੀਆਂ। ਕੀ ਪੰਜਾਬ ਦੇ ਕਾਲਜ ਬਣਾਏ ਗਏ? 1996-98 ਤੋਂ ਬਾਅਦ ਕਾਲਜਾਂ ਦੇ ਵਿੱਚ ਤਾਂ ਰੈਗੂਲਰ ਭਰਤੀ ਨਹੀਂ ਹੋਈ ਤੇ ਕਰਜ਼ਾ ਕਿੱਥੇ ਲੱਗ ਗਿਆ? ਕੀ ਪੰਜਾਬ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਇੰਡਸਟਰੀ ਲੱਗੀ ਜਿਹਨੇ ਬੇਰੁਜ਼ਗਾਰੀ ਦੂਰ ਕੀਤੀ ਹੋਵੇ? ਬਿਲਕੁਲ ਨਹੀਂ।
ਹੁਣ ਤੁਸੀਂ ਕਹੋਗੇ ਕਿ ਫਿਰ ਪੈਸਾ ਗਿਆ ਕਿੱਥੇ? ਇਹੀ ਤਾਂ ਸਵਾਲ ਸਾਡਾ ਹੈ ਕਿ ਪੰਜਾਬ ਸਿਰ ਇੰਨਾ ਕਰਜ਼ਾ ਚੜ੍ਹਿਆ, ਦੂਜੇ ਟਾਈਮ ਜਿਹੜੇ ਪੰਜਾਬ ਦੇ ਵਿੱਚ ਕੁਝ ਮੰਨੇ-ਪ੍ਰਮੰਨੇ ਪਰਿਵਾਰ ਹੈ। 2017 ਦੇ ਵਿੱਚ ਮਨਪ੍ਰੀਤ ਬਾਦਲ ਜਦੋਂ ਚੋਣਾਂ ਦੇ ਸਮੇਂ ਹਲਫ਼ਨਾਮਾ ਦਾਖਲ ਕਰਦਾ ਹੈ ਤੇ ਉਹ ਕਹਿੰਦਾ ਕਿ ਮੈਂ 32, 33, 35 ਕਰੋੜ ਰੁਪਏ ਦਾ ਮਾਲਕ ਹਾਂ। 2022 ਦੇ ਵਿੱਚ ਉਹ ਜਦੋਂ ਹਲਫ਼ਨਾਮਾ ਦਾਖਲ ਕਰਦਾ ਤੇ ਉਹ 72 ਕਰੋੜ ਦਾ ਮਾਲਕ ਬਣ ਜਾਂਦਾ ਹੈ। ਅੰਕੜੇ ਅੱਗੇ-ਪਿੱਛੇ ਹੋ ਸਕਦੇ ਪਰ ਦੁੱਗਣੀ ਜਾਇਦਾਦ ਦਾ ਮਾਲਕ ਹੈ। ਇਹ ਇੱਕ ਮਨਪ੍ਰੀਤ ਬਾਦਲ ਦੀ ਨਹੀਂ ਗੱਲ, ਕਿਸੇ ਦਾ ਵੀ ਹਲਫ਼ਨਾਮਾ ਚੁੱਕ ਲਓ, ਕਿਸੇ ਵੀ ਸਿਆਸਤਦਾਨ ਦਾ। ਤੁਹਾਡੇ ਜਿਹੜੇ ਅੱਖਾਂ ਦੇ ਉੱਤੇ ਬੜੀ ਪ੍ਰੇਮ ਦੀ ਪੱਟੀ ਬੱਝੀ ਹੋਈ ਹੈ, ਤੁਹਾਨੂੰ ਲੱਗਦਾ ਕਿ ਫਲਾँ ਬੰਦਾ ਬੜਾ ਚੰਗਾ ਹੈ। 2007 ਤੋਂ ਦੂਰ ਨਾ ਜਾਓ, 2007 ਤੋਂ ਲੈ ਕੇ 2022 ਤੱਕ ਅਕਾਲੀ, ਕਾਂਗਰਸੀ ਲੀਡਰਾਂ ਦੇ ਹਲਫ਼ਨਾਮੇ ਚੁੱਕ ਲਓ, ਜਿਹੜੇ ਉਹਨਾਂ ਨੇ ਵੱਖ-ਵੱਖ ਚੋਣਾਂ ਦੇ ਵਿੱਚ ਦਿੱਤੇ ਹੈ। ਤੁਹਾਡੇ ਮੂਹਰੇ ਸਾਰੀ ਤਸਵੀਰ ਸਾਫ਼ ਹੋ ਜੂਗੀ। ਤੁਹਾਨੂੰ ਪਤਾ ਲੱਗ ਜੂਗਾ ਕਿ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਨੇ ਕਰਜ਼ਾ ਚੁੱਕਿਆ, ਉਸ ਕਰਜ਼ੇ ਦਾ ਬਣਿਆ ਕੀ? ਹੁਣ ਕਰਜ਼ਾ ਚੁੱਕਿਆ, ਰਾਜ ਦੇ ਹਾਲਾਤ, ਮਾਲੀ ਹਾਲਾਤ, ਵਿੱਤੀ ਹਾਲਾਤ ਮਾੜੇ ਹੋ ਗਏ, ਨੌਕਰੀਆਂ ਦੇਣ ਜੋਗੀ ਪਹੁੰਚ ਨਹੀਂ। ਨੌਕਰੀਆਂ ਤਾਂ ਦੂਰ ਦੀ ਗੱਲ, ਜਿਹੜੇ ਹੁਣ ਮੁਲਾਜ਼ਮ ਕੰਮ ਕਰ ਰਹੇ ਆ, ਉਹਨਾਂ ਨੂੰ ਤਨਖਾਹਾਂ ਦੇਣ ਦੀ ਪਹੁੰਚ ਨਹੀਂ ਹੈ ਸਰਕਾਰ ਦੀ, ਕਰਜ਼ਾ ਚੁੱਕੇ ਬਿਨਾਂ। ਤਨਖਾਹ ਵੱਲੋਂ ਵੀ ਡੰਗ ਟਪਾਉਣਾ ਔਖਾ। ਤੇ ਪਰ ਦੂਜੇ ਪਾਸੇ ਜਿਹੜੇ ਸਾਡੇ ਸਿਆਸਤਦਾਨ ਹੈ, ਜਿਹੜੀ ਆ ਭ੍ਰਿਸ਼ਟ ਅਫਸਰਸ਼ਾਹੀ ਹੈ ਪੰਜਾਬ ਦੇ ਤਕਦੀਰ ਦੇ ਉੱਤੇ, ਮੱਥੇ ਦੀ ਤਕਦੀਰ ਤੇ ਲਿਖੀ ਗਈ, ਤਾਂ ਇਹਨੇ ਕੀ ਕੀਤਾ, ਅੱਜ ਜਿੰਨੇ ਵੀ ਭ੍ਰਿਸ਼ਟਾਚਾਰੀ ਕੇਸ ਆ, ਕਰੋੜਾਂ ਦੇ ਹੀ ਹੈ, ਹਜ਼ਾਰਾਂ ਰੁਪਏ ਦਾ, ਲੱਖਾਂ ਰੁਪਏ ਦਾ ਤਾਂ ਕੋਈ ਘੁਟਾਲਾ ਹੀ ਹੈ ਨੀਗਾ। ਸੋ ਇਸ ਕਰਕੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਜਦੋਂ ਵੀ ਕੋਈ ਗੱਲ ਕਰੀਏ ਤਾਂ ਫੈਕਟ ਵਾਈਜ਼ ਹੋਵੇ, ਤੱਥਾਂ ਦੇ ਆਧਾਰਿਤ ਹੋਵੇ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਪਿਛਲੇ 15 ਸਾਲਾਂ ਦੇ ਵਿੱਚ ਤੁਸੀਂ ਲੀਡਰਾਂ ਦੀਆਂ ਇਨਕਮ, ਪੰਜਾਬ ਦੇ ਵਿੱਚ ਜਿੰਨੇ ਠੇਕੇਦਾਰ, ਚੇਅਰਮੈਨ, ਐਮਐਲਏ, ਐਮਪੀ, ਨਗਰ ਪ੍ਰੀਸ਼ਦਾਂ ਦੇ, ਨਗਰ ਨਿਗਮਾਂ ਦੇ, ਨਗਰ ਪਾਲਿਕਾਵਾਂ ਦੇ, ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਅਦਾਰੇ ਨੇ, ਮੰਡੀ ਬੋਰਡ ਹੈ, ਕੋਈ ਹੋਰ ਹੈ, ਉਹਨਾਂ ਦੇ ਚੇਅਰਮੈਨਾਂ ਦੇ ਜਿਹੜੇ ਅਸਾਸੇ ਸੀਗੇ, ਵਿੱਤੀ ਅਸਾਸੇ, ਉਹ ਕੱਢ ਕੇ ਦੇਖ ਲਓ, ਤੁਹਾਡਾ ਭੁਲੇਖਾ ਦੂਰ ਹੋ ਜਾਊਗਾ ਕਿ ਫਲਾਂ ਤਾਂ ਬੰਦਾ ਬੜਾ ਚੰਗਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਜੋਕਾਂ ਨੇ ਜਿਹੜੀਆਂ ਪੰਜਾਬ ਨੂੰ ਲੱਗੀਆਂ ਹੋਈਆਂ, ਇਹਨਾਂ ਨੇ ਪੰਜਾਬ ਨੂੰ ਚਿੰਬੜ ਕੇ ਪੰਜਾਬ ਨੂੰ ਕਰਜ਼ਈ ਕਰਤਾ। ਤੇ ਇਹਦਾ ਦੂਜਾ ਵੱਡਾ ਪ੍ਰਭਾਵ ਪਤਾ ਕੀ ਪਿਆ, ਕਿ ਕਰਜ਼ਈ ਹੋਣ ਕਰਕੇ ਅੱਜ ਪੰਜਾਬ ਦੇ ਸਿਰ ਇੰਨਾ ਕਰਜ਼ਾ ਵਾ ਕਿ ਉਹਦੇ 'ਚ ਤਨਖਾਹਾਂ ਦੇਣ ਦੀ ਪਹੁੰਚ ਨਹੀਂ, ਇਹ ਤਰਾਸਦੀ ਹੈ ਸਾਡੀ। ਅੱਜ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਸਰਕਾਰ ਦੇ ਵਿੱਤੀ ਹਾਲਾਤ ਮਾੜੇ ਹੋਣਗੇ ਤਾਂ ਪੰਜਾਬ ਦੇ ਹੋਣਗੇ, ਇਹ ਗੱਲ ਸਾਨੂੰ ਮੰਨ ਕੇ ਚੱਲਣਾ ਪੈਣਾ। ਤੇ ਅੱਜ ਜੇ ਸਵਾਲ ਖੜੇ ਹੋਣਗੇ ਤਾਂ ਉਹ ਵਿੱਤ ਮੰਤਰੀ ਦੀ ਚੇਅਰ ਨੂੰ ਹੋਣਗੇ, ਮੁੱਖ ਮੰਤਰੀ ਦੀ ਚੇਅਰ ਨੂੰ ਹੋਣਗੇ। ਡਜ਼ਨਟ ਮੈਟਰ, ਇਹ ਮੈਟਰ ਨਹੀਂ ਕਰਦਾ ਕਿ ਉਹਦੇ ਤੇ ਬੈਠਾ ਕੌਣ ਆ, ਭਗਵੰਤ ਮਾਨ ਬੈਠਾ ਆ ਜਾਂ ਹਰਪਾਲ ਸਿੰਘ ਚੀਮਾ ਬੈਠੇ ਆ। ਇਹ ਨਹੀਂ ਮੈਟਰ ਕਰਦਾ। ਇਹ ਮੈਟਰ ਕਰਦਾ ਕਿ ਉਸ ਚੇਅਰ ਨੂੰ ਉਹਦਾ ਡਰਾਈਵਰ ਕੌਣ ਆ, ਮਨਪ੍ਰੀਤ ਬਾਦਲ ਸੀ ਜਾਂ ਚੀਮਾ ਸਾਹਿਬ ਨੇ। ਉਹਦੀਆਂ ਪਾਲਿਸੀਆਂ ਤੇ ਮੈਟਰ ਕਰੂਗੀ ਗੱਲ। ਹੁਣ ਵਿੱਤੀ ਅਸਾਸੇ ਸਾਡੇ ਬਚੇ ਨਹੀਂ। ਸਾਡਾ ਰੇਤਾ, ਖਣਿਜ ਸਾਰਾ ਕੁਛ ਲੁੱਟ ਲੈ ਗਿਆ। ਕਿੰਨੇ ਹਜ਼ਾਰਾਂ ਕਰੋੜਾਂ ਰੁਪਈਆ ਦਾ ਜਿਹੜਾ ਪੰਜਾਬ ਦੀ ਰੇਤਾ ਸੀਗੀ, ਲੁੱਟ ਲਈ ਗਈ। ਤੇ ਹੁਣ ਖੱਡਾਂ ਖਾਲੀ ਕਰ ਦਿੱਤੀਆਂ ਗਈਆਂ, ਦਰਿਆ ਪੁੱਟ ਲਏ ਗਏ, ਪਹਾੜ ਚੁੱਕ ਲਏ ਗਏ। ਪਰ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਨਹੀਂ ਲੱਗਿਆ। ਅਸੀਂ ਹੁਣ ਵੀ ਬੜੇ ਮਸ਼ਰੂਫ ਹਾਂ। ਸਾਨੂੰ ਲੱਗਦਾ ਹੈ ਕਿ ਜਿਹੜੀਆਂ ਹੁਣ ਵਾਲੀ ਸਰਕਾਰ ਆ, ਇਹ ਸ਼ਾਇਦ ਰਾਤੋਂ ਰਾਤ ਕੁਛ ਬਦਲ ਦਊਗੀ। ਇਹ ਸਾਡਾ ਵਹਿਮ ਆ। 20 ਸਾਲਾਂ ਦਾ, 2 ਦਹਾਕਿਆਂ ਦਾ ਚੜ੍ਹਿਆ ਕਰਜ਼ਾ ਚੁਟਕੀ ਦੇ ਨਾਲ ਨਹੀਂ ਉਤਰਨਾ। ਜਿਹੜੀ ਅਸਲੀਅਤ ਤਾਂ ਇਹ ਕਹਿੰਦੀ ਹੈ ਕਿ ਜੇਕਰ 2017-18 ਤੋਂ 21-22 ਤੱਕ ਦੇ ਔਸਤ ਅੰਕੜਿਆਂ ਦੀ ਗੱਲ ਕਰੀਏ, ਤਾਂ ਆਰਥਿਕਤਾ ਦੇ ਕੁਝ ਹੋਰ ਪਹਿਲੂਆਂ, ਪੈਮਾਨਿਆਂ, ਸੂਚਕਾਂ ਵੱਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਮੁਲਕ ਦੇ ਵਿੱਚ ਬਾਕੀ ਸੂਬਿਆਂ ਨਾਲੋਂ ਪੰਜਾਬ ਦੇ ਵਿੱਤੀ ਹਾਲਾਤ ਕਿਤੇ ਮਾੜੇ ਨੇ। ਇਸ ਵੇਲੇ ਪੰਜਾਬ ਆਪਣੇ ਕੁੱਲ ਖਰਚ ਦਾ 90% ਹਿੱਸਾ ਮਾਲੀਆ ਜਿਹੜਾ ਉਹ ਖਰਚ ਕਰ ਦਿੰਦਾ ਹੈ ਤੇ ਇਸ ਮਾਮਲੇ 'ਚ ਦੇਸ਼ ਦੇ ਵਿੱਚ ਦੂਜਾ ਨੰਬਰ ਹੈ। ਕੇਰਲਾ ਪਹਿਲੇ ਨੰਬਰ ਤੇ ਹੈ। ਤੇ ਜੇ ਪੰਜਾਬ ਦੇ ਵਿੱਚ ਇਹ ਗੱਲ ਪਤਾ ਕਰਨੀ ਹੋਵੇ ਕਿ ਸਾਡੇ ਸੂਬੇ ਦੇ ਵਿੱਚ ਟੈਕਸਾਂ ਦਾ ਕਿੰਨਾ ਜਾਂ ਮਾਲੀਏ ਦਾ ਕਿੰਨਾ ਅਸੀਂ ਖਰਚ ਕਰਦੇ ਹਾਂ, ਤਾਂ ਜਿਹੜਾ ਟੈਕਸਾਂ ਤੋਂ ਸਾਡਾ ਮਾਲੀਆ ਉਹ ਲਗਾਤਾਰ ਘਟ ਰਿਹਾ। ਗੈਰ ਕਰਾਂ ਤੋਂ ਨਾਮਾਤਰ ਮਾਲੀਆ ਤੇ ਉਸਦਾ ਲਗਾਤਾਰ ਘਟਣਾ, ਖਰਚਿਆਂ ਦੇ ਵਿੱਚ ਵੱਧਵੇਂ ਖਰਚਿਆਂ ਦਾ ਬਹੁਤ ਵੱਡਾ ਹਿੱਸਾ ਹੋਣਾ, ਸਬਸਿਡੀਆਂ ਦੇ ਬਹੁਤਾਤ ਦੇ ਵਿੱਚ ਹੋਣਾ, ਕੋਵਿਡ-19 ਦੀ ਮਾਰ, ਤਾਂ ਇਸ ਤੋਂ ਇਲਾਵਾ ਬਹੁਤ ਸਾਰੇ ਇਹੋ ਜਿਹੇ ਰੀਜ਼ਨ ਨੇ, ਕਾਰਨ ਨੇ, ਜਿਨ੍ਹਾਂ ਕਰਕੇ ਪੰਜਾਬ ਸਿਰ ਕਰਜ਼ਾ ਜਿਹੜਾ ਵਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ। ਜੇਕਰ ਸਰਕਾਰ
ਪਹਿਲੇ ਸਾਲ ਦੇ ਦੌਰਾਨ ਪਿਛਲੇ ਖੜੇ ਕਰਜ਼ੇ ਮਤਲਬ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਕਰਜ਼ੇ ਦਾ ਤਕਰੀਬਨ 3500 ਕਰੋੜ ਰੁਪਈਆ ਵਾਪਸ ਕਰਦੇ ਆ, ਤਾਂ ਸਾਲ ਦੇ ਅੰਤ ਤੱਕ ਵੀ ਇਹ ਕਰਜ਼ਾ 3 ਲੱਖ ਕਰੋੜ ਰੁਪਈਆ ਰਹਿ ਜਾਣਾ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਜੇਕਰ ਅਗਲੇ 4 ਸਾਲਾਂ ਦੇ ਵਿੱਚ ਪ੍ਰਤੀ ਸਾਲ ਅਸੀਂ 5000 ਕਰੋੜ ਰੁਪਈਆ ਵੀ ਕਰਜ਼ਾ ਲਾਈਏ, ਤਾਂ ਮੌਜੂਦਾ ਸਰਕਾਰ 4 ਸਾਲਾਂ ਦੇ ਵਿੱਚ 5 ਨੂੰ ਤੁਸੀਂ ਮਲਟੀਪਲਾਈ ਕਰ ਲਓ 4 ਦੇ ਨਾਲ ਤਾਂ 20 ਤੋਂ 25,000 ਕਰੋੜ ਰੁਪਏ ਦਾ ਕਰਜ਼ਾ ਹੀ ਵਾਪਸ ਕਰੂਗੀ ਤੇ ਪੰਜਾਬ ਦਾ ਕਰਜ਼ਾ ਘਟ ਕੇ ਲਗਭਗ 2,80,000 ਕਰੋੜ ਰੁਪਈਆ ਰਹਿ ਜੂਗਾ। ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਗੱਲ ਉੱਥੇ ਹੀ ਆ ਕੇ ਫੇਰ ਖੜ ਜਾਣੀ ਹੈ। ਤੇ ਜੇਕਰ ਕਰਜ਼ਾ ਵਾਪਸ ਕਰਨ ਦੀ ਰਫ਼ਤਾਰ ਇਹੀ ਰਹੀ ਕਿ ਅਸੀਂ 25,000 ਕਰੋੜ ਰੁਪਈਆ ਵਾਪਸ ਕਰਨਾ, ਤਾਂ ਤਕਰੀਬਨ 20 ਤੋਂ 25 ਸਾਲ ਲੱਗ ਜਾਣਗੇ ਪੰਜਾਬ ਨੂੰ ਕਰਜ਼ਾ ਮੁਕਤ ਹੋਣ ਤੇ। ਇਹ ਦੱਸਣਾ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਸਿਰ ਇਹ ਕਰਜ਼ਾ 1-2 ਸਾਲ ਨਹੀਂ ਬਲਕਿ 20 ਤੋਂ 25 ਸਾਲ ਲੱਗੇ ਆ ਪੰਜਾਬ ਦੇ ਸਿਰ ਇਹ ਕਰਜ਼ਾ ਚੜ੍ਹਨ ਨੂੰ। ਹੁਣ ਕਈ ਲੋਕ ਕਹਿੰਦੇ ਨੇ ਕਿ ਜੀ ਪੰਜਾਬ ਦੇ ਵਿੱਚ ਖਾੜਕੂਵਾਦ ਸੀ, ਪੰਜਾਬ ਦੇ ਵਿੱਚ ਆਹ ਸੀ, ਤਾਂ ਉਸ ਖਾੜਕੂਵਾਦ ਨੂੰ ਲਿਆਂਦਾ ਕਿਹਨੇ? ਸਟੇਟ ਦੇ ਜ਼ੁਲਮ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ ਬਹੁਤੀ ਵਾਰ। ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਸਟੇਟ ਨੈਰੇਟਿਵ ਦਾ ਸ਼ਿਕਾਰ ਹੋ ਜਾਂਦੇ ਹਾਂ, ਪਰ ਅਸੀਂ ਸਾਡੇ ਚੇਤਿਆਂ 'ਚ ਤਾਂ ਇਹ ਤਾਂ ਹੈਗਾ ਕਿ ਸਾਡੇ ਮੁੰਡੇ ਬੇਦੋਸ਼ੇ ਚਰੀਆਂ ਜਵਾਰਾਂ ਕਾਲਜਾਂ, ਯੂਨੀਵਰਸਿਟੀਆਂ, ਲਾਇਬ੍ਰੇਰੀਆਂ 'ਚੋਂ ਚੱਕ ਕੇ ਕੋਈ ਕਾਲਜ ਜਾਂਦਾ, ਕੋਈ ਬੱਸ ਅੱਡੇ ਤੇ ਖੜਾ ਖਪਾ ਦਿੱਤੇ ਗਏ। ਉਹ ਤਾਂ ਸਾਡੇ ਚੇਤਿਆਂ 'ਚ ਸਦਾ ਹੀ ਰਹੂਗਾ। ਪਰ ਇੱਕ ਇਸੇ ਦਰਮਿਆਨ ਇੱਕ ਲੁਕਵੀਂ ਵੱਡੀ ਸੱਟ ਪੰਜਾਬ ਨੂੰ ਇਹ ਵੀ ਪਈ ਕਿ ਪੰਜਾਬ ਦੇ ਜੋ ਅਸਲ ਪੰਜਾਬ ਦੀ ਬੌਧਿਕ ਜੋ ਪਨੀਰੀ ਸੀ, ਉਹ ਵੀ ਪੰਜਾਬ ਤੋਂ ਖੋਹਲੀ ਗਈ ਉਸ ਟਾਈਮ ਦੇ ਦਰਮਿਆਨ। ਉਸ ਟਾਈਮ ਦੇ ਦਰਮਿਆਨ ਪੰਜਾਬ ਤਕਰੀਬਨ 30 ਸਾਲ 3 ਦਹਾਕੇ ਪਿੱਛੇ ਚਲਾ ਗਿਆ। ਅੱਜ ਪੰਜਾਬ ਦੀ ਜਿਹੜੀ ਆ ਆਪਾਂ ਕਹਿੰਦੇ ਬ੍ਰੇਨ ਡਰੇਨ ਹੋ ਰਹੀ ਹੈ। ਪਰ ਕਰੇ ਕੀ ਬੰਦਾ? ਉੱਥੇ ਕੋਈ ਰੁਜ਼ਗਾਰ ਹੀ ਹੈ ਨੀਗਾ। ਕੌਣ ਅੱਜ ਜਿਹੜਾ ਉੱਥੇ ਰਹਿ ਕੇ ਰਾਜੀ ਹੈ? ਖ਼ਾਸ ਕਰਕੇ ਇਹੋ ਜਿਹੀਆਂ ਖ਼ਬਰਾਂ ਦੇ ਦਰਮਿਆਨ ਕਿ ਨਸ਼ੇ ਕਰਕੇ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਮਾਹੌਲ ਵੀ ਤਾਂ ਤੁਹਾਡੀ ਹਿਜਰਤ ਦੇ ਜੋ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਹਿਜਰਤ ਬਾਰੇ ਚੱਲ ਰਿਹਾ ਹੈ, ਮਾਹੌਲ ਵੀ ਤਾਂ ਉਹਨੂੰ ਜਦੋਂ ਮਾਹੌਲ ਪਣਪਦਾ ਤਾਂ ਮਾਹੌਲ ਵੀ ਤਾਂ ਉਹਦੇ ਤੇ ਬਹੁਤ ਵੱਡਾ ਜ਼ਿੰਮੇਵਾਰ ਕਾਰਕ ਆ ਨਾ। ਜਦੋਂ ਤੁਹਾਡਾ ਬੱਚਾ ਐਮ.ਐਡ, ਐਮ.ਬੀ.ਏ, ਐਮ.ਸੀ.ਏ, ਐਮ.ਏ ਕਰਕੇ, ਪੀ.ਐਚ.ਡੀ ਕਰਕੇ ਤੇ ਜੇਕਰ ਉਹ ਦਰਜਾ 4 ਦੀ ਨੌਕਰੀ ਦੇ ਵਿੱਚ ਲੱਗੂਗਾ, ਜਿੱਥੇ ਉਹਦੀ ਕੀਤੀ ਪੜ੍ਹਾਈ ਦਾ ਵਿਆਜ ਵੀ ਨਹੀਂ ਮੁੜਨਾ, ਤਾਂ ਫਿਰ ਤੁਸੀਂ ਸਲਾਹ ਦਿਓਗੇ ਆਪਣੇ ਬੱਚੇ ਨੂੰ ਕਿ ਲੱਗ ਜਾ ਭਾਈ ਲਾਈਨ ਦੇ ਵਿੱਚ 7-8 ਹਜ਼ਾਰ ਤੇ। ਜਦ ਕਿ ਉਹਨੇ ਡਿਗਰੀ ਕੀਤੀ ਹੈ ਤੇ ਉਹਦੇ ਤੇ 15-16 ਲੱਖ ਰੁਪਈਆ ਖਰਚਾ, 20 ਲੱਖ ਰੁਪਈਆ ਤੱਕ ਉਹਦੀ ਪੜ੍ਹਾਈ ਤੇ ਖਰਚਾ ਹੋਇਆ ਤੇ ਜੇਕਰ 8,000 ਰੁਪਈਆ ਵੀ ਆਪਾਂ ਲਾ ਕੇ ਚੱਲ ਗਏ, ਤਾਂ ਉਹਦਾ ਵਿਆਜ ਵੀ ਮਹੀਨੇ ਦਾ ਇਸ ਤੋਂ ਜ਼ਿਆਦਾ ਬਣਦਾ ਹੋਊਗਾ। ਸੋ ਇਹ ਜ਼ਿੰਮੇਵਾਰ ਕਾਰਕ ਨੇ। ਹੁਣ ਜੇਕਰ ਚੀਮਾ ਸਾਹਿਬ ਕਹਿੰਦੇ ਸੀ ਇੱਕ ਦਿਨ, ਕਹਿੰਦੇ ਕਿ ਅਸੀਂ ਜੀ 10,000 ਰੁਪਈਆ ਕਰਜ਼ਾ 10,000 ਕਰੋੜ ਰੁਪਈਆ ਕਰਜ਼ਾ ਅਸੀਂ ਜਿਹੜਾ ਉਹ ਮੋੜਿਆ। ਉਸ ਗੱਲ ਦੇ ਨਾਲ ਆਪਾਂ ਸਹਿਮਤ ਹੋ ਜਾਂਦੇ ਹਾਂ ਕਿਉਂਕਿ ਜਦੋਂ ਆਪਾਂ ਅੰਕੜਿਆਂ ਤੇ ਕਿਉਂਕਿ ਇਹ ਤਾਂ ਹੈ ਨੀਗਾ ਕਿ ਫਲਾਣ ਬੰਦੇ ਨੇ ਕਹਿ ਤਾ ਤੇ ਉਹ ਚੀਜ਼ ਜਿਹੜੀ ਆ ਉਹ ਮੋਹਰ ਲੱਗ ਗਈ ਕਿ ਜੀ ਠੀਕ ਹੈ, ਇਹਨੇ ਜੋ ਕਹਿਤਾ ਇਹ ਤਾਂ ਪਾ ਰਹੀ ਹੈ। ਇਹ ਗੱਲ ਠੀਕ ਹੈ ਕਿ ਸਰਕਾਰ ਜੇ ਕਹੂਗੀ ਤਾਂ ਭਈ ਅਸੀਂ 10,000 ਕਰੋੜ ਰੁਪਏ ਦਾ 10,366 ਕਰੋੜ ਰੁਪਏ ਦਾ ਅਸੀਂ ਕਰਜ਼ਾ ਵਾਪਸ ਕੀਤਾ ਵਾ, ਠੀਕ ਹੈ। ਪਰ 3 ਮਹੀਨਿਆਂ ਦੇ ਵਿੱਚ ਸਰਕਾਰ ਨੂੰ 8100 ਕਰੋੜ ਰੁਪਈਆ ਹੋਰ ਕਰਜ਼ਾ ਲੈਣਾ ਵੀ ਤਾਂ ਪਿਆ ਨਾ। ਸਰਕਾਰ ਤਕਰੀਬਨ ਹਰ ਮਹੀਨੇ ਜੇਕਰ ਆਪਾਂ ਜੋੜ ਲਾਈਏ, ਮੋਟਾ-ਮੋਟਾ ਹਿਸਾਬ ਲਾਈਏ ਤਾਂ ਹਰ ਮਹੀਨੇ ਸਰਕਾਰ ਨੂੰ ਗੱਡੀ ਰੇੜਨ ਦੇ ਲਈ ਤਕਰੀਬਨ 2600 ਕਰੋੜ ਰੁਪਈਆ ਚਾਹੀਦਾ, 2700 ਕਰੋੜ ਰੁਪਈਆ। ਸੋ ਇਹ ਹਾਲਾਤ ਨੇ ਤੇ ਪੰਜਾਬ ਇਸ ਵੇਲੇ ਆਮਦਨ ਦੇ ਪੱਖੋਂ ਤੁਸੀਂ ਇੱਕ ਇਹ ਤੱਥ ਇਹ ਵੀ ਆ ਕਿ ਹਰਿਆਣੇ ਦੇ ਵਿੱਚ ਕਰਜ਼ਾ ਪੰਜਾਬ ਦੇ ਜ਼ਿਮੀਂਦਾਰਾਂ ਜਿੰਨਾ ਹੀ ਹੈ। ਹਰਿਆਣੇ ਦੇ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਸਿਰ ਕਰਜ਼ਾ ਪੰਜਾਬ ਜਿੰਨਾ ਹੀ ਹੈ। ਪਰ ਅਸਲ ਦੇ ਵਿੱਚ ਉਹਨਾਂ ਦੇ ਅਸਾਸੇ ਹੋਰ ਬੜੇ ਨੇ, ਉਹਨਾਂ ਦੀ ਜੀਐਸਟੀ ਰੈਵਨਿਊ ਸਾਡੇ ਨਾਲੋਂ ਵੱਧ ਆ। ਉਹਨਾਂ ਦਾ ਟੈਕਸ ਰੈਵਨਿਊ ਸਾਡੇ ਨਾਲੋਂ ਵੱਧ ਆ। ਉਹਨਾਂ ਦੇ ਹੋਰ ਇਨਕਮ ਸੋਰਸ ਸਾਡੇ ਨਾਲੋਂ ਮਜ਼ਬੂਤ ਆ। ਤਾਂ ਕਰਕੇ ਉੱਥੇ ਜਿਹੜੀ ਉਹਨਾਂ ਦੀ ਜੀਡੀਪੀ ਆ ਜਾਂ ਉਹਨਾਂ ਦਾ ਜਿਹੜਾ ਘਰੇਲੂ ਉਤਪਾਦਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਜਿਹੜੀ ਘਰੇਲੂ ਪੈਦਾਵਾਰ ਆ, ਉਹ ਪੰਜਾਬ ਨਾਲੋਂ ਕਿਤੇ ਜ਼ਿਆਦਾ ਬਿਹਤਰ ਆ। ਜੇਕਰ ਤੁਸੀਂ ਆਰਥਿਕ ਮਾਹਰ ਦੇ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਉਹ ਪੰਜਾਬ ਦੇ ਹਰ ਵਰਗ ਦਾ, ਹਰ ਅਦਾਰੇ ਦਾ, ਹਰ ਭਾਵੇਂ ਉਹ ਬੈਂਕਿੰਗ ਸੈਕਟਰ ਆ, ਭਾਵੇਂ ਉਹ ਪੰਜਾਬ ਦਾ ਅ, ਜਨਤਕ ਕੋਈ ਵੀ ਸੈਕਟਰ ਲਾ ਲਓ, ਚਾਹੇ ਉਹ ਹੈਲਥ ਸੈਕਟਰ ਆ, ਚਾਹੇ ਉਹ ਟਰਾਂਸਪੋਰਟ ਸੈਕਟਰ ਆ, ਚਾਹੇ ਉਹ ਕੋਈ ਵੀ ਸੈਕਟਰ ਹੈ, ਇੰਡਸਟਰੀ ਦਾ ਸੈਕਟਰ ਹੈ, ਤਾਂ ਉਹ ਤੁਹਾਨੂੰ ਅੰਕੜਿਆਂ ਦੇ ਨਾਲ ਦੱਸ ਦੂਗਾ ਕਿ ਪੰਜਾਬ ਹਰਿਆਣੇ ਤੋਂ ਕਿਸ ਤਰੀਕੇ ਨਾਲ ਪਿੱਛੇ ਹੈ। ਕਿਉਂਕਿ ਇਹ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਐਨਾਲਿਸਿਸ ਕਰਨਾ, ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ
ਪਿਛਲੇ 20 ਸਾਲਾਂ ਦਾ ਹਿਸਾਬ-ਕਿਤਾਬ ਰੱਖਣਾ ਵਾ ਤਾਂ ਤੁਹਾਨੂੰ ਸੈਂਕੜੇ ਹਵਾਲੇ ਇਕੱਠੇ ਕਰਨੇ ਪੈਣਗੇ ਕਿ ਫਲਾँ ਸਰਕਾਰ 'ਚ ਆਹ ਵਿੱਤੀ ਹਾਲਾਤ ਸੀ, ਫਲਾँ ਸਰਕਾਰ ਦੇ ਵਿੱਚ ਹੁਣ ਦੇਖੋ ਸਰਕਾਰਾਂ ਕਹਿਣ ਨੂੰ ਕੀ, ਹੁਣ ਕਹਿਣ ਨੂੰ ਤਾਂ ਸੁਖਬੀਰ ਬਾਦਲ ਕਹਿੰਦੇ ਰਹੇ ਕਿ ਅਸੀਂ ਜੀ ਸੰਮੇਲਨ ਕਰਾਉਣਾ, ਅਸੀਂ ਇੰਡਸਟਰੀ ਸੰਮੇਲਨ ਕਰਾਉਣਾ, ਐਨਆਰਆਈ ਸੰਮੇਲਨ ਕਰਾਉਣਾ, ਇੰਨੇ ਲੱਖ ਕਰੋੜ ਦੇ ਐਮਓਯੂ ਸਾਈਨ ਹੋ ਗਏ। ਐਮਓਯੂ ਸਾਈਨ ਕਰਨਾ ਇੱਕ ਡਿਫਰੈਂਟ ਚੀਜ਼ ਆ। ਉਹ ਤੁਹਾਡਾ ਕਿਸੇ ਨਾਲ ਕਰਾਰ ਹੋ ਗਿਆ ਕਿ ਠੀਕ ਹੈ ਜੀ ਅਸੀਂ ਆਵਾਂਗੇ, ਅਸੀਂ ਇੰਨਾ ਨਿਵੇਸ਼ ਕਰਾਂਗੇ। ਪਰ ਕੀ ਉਹਨੇ ਨਿਵੇਸ਼ ਕੀਤਾ? ਜੇਕਰ ਉਹਨੇ ਨਿਵੇਸ਼ ਕੀਤਾ ਤਾਂ ਕਿੰਨੇ ਸਾਲਾਂ 'ਚ ਪੰਜਾਬ ਨੂੰ ਉਹ 'ਚੋਂ ਟੈਕਸ ਜਨਰੇਟ ਹੋਇਆ ਜਾਂ ਕਿੰਨੇ ਸਾਲਾਂ 'ਚ ਪੰਜਾਬ ਦੇ ਲੋਕਾਂ ਨੂੰ ਉਹਦੇ 'ਚੋਂ ਰੁਜ਼ਗਾਰ ਮਿਲ ਕੇ ਉਹਨਾਂ ਦੀ ਆਰਥਿਕਤਾ ਦੇ ਵਿੱਚ ਵਾਧਾ ਹੋਇਆ ਕਹਿ ਲਓ ਜਾਂ ਕੋਈ ਆਰਥਿਕ ਤੌਰ ਤੇ ਉਹਨਾਂ ਨੂੰ ਹੁਲਾਰਾ ਮਿਲਿਆ। ਇੱਕ ਲੰਬਾ ਪ੍ਰੋਸੈਸ ਆ। ਇਹ ਨੀ ਗਾ ਕਿ ਅੱਜ ਫਲਾਂ ਏਬੀਸੀ ਨੇ ਸਾਈਨ ਕਰਤਾ ਐਮਓਯੂ ਤੇ ਅਗਲੇ ਦਿਨ ਪੰਜਾਬ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਦਾ ਮੈਸੇਜ ਆ ਜਾਊਗਾ। ਨਹੀਂ, ਇਹ ਕਦੇ ਵੀ ਨਹੀਂ ਹੋਣਾ। ठीक है, दिल को बहलाने के लिए गालिब ख़्याल अच्छा है। ਠੀਕ ਹੈ, ਖਿਆਲ ਬਹੁਤ ਚੰਗਾ ਇਹ, ਪਰ ਇਹ ਕਦੇ ਵੀ ਨਹੀਂ ਹੋਣਾ ਓਵਰਨਾਈਟ ਕੁਛ ਨਹੀਂ ਹੋਣਾ। ਅੱਜ ਵੀ ਬੇਸ਼ੱਕ ਆਪਾਂ ਚਰਚਾ ਜ਼ਰੂਰ ਕਰ ਰਹੇ ਹਾਂ, ਪਰ ਆਪਾਂ ਇਹ ਸੱਚਾਈ ਵੀ ਦੱਸ ਰਹੇ ਹਾਂ ਕਿ ਜੇਕਰ ਤੁਸੀਂ 5000 ਕਰੋੜ ਰੁਪਈਆ ਵੀ ਸਾਲਾਨਾ ਕਰਜ਼ਾ ਵਾਪਸ ਕਰੋਗੇ, ਤਾਂ ਤੁਹਾਨੂੰ ਇਸ ਟਰਮ ਦੇ ਵਿੱਚ ਤੁਸੀਂ ਸਿਰਫ 20 ਤੋਂ 25,000 ਕਰੋੜ ਰੁਪਈਆ ਹੀ ਵਾਪਸ ਕਰੋਗੇ। ਮਤਲਬ ਮੋਟੀ-ਮੋਟੀ ਗੱਲ ਤੁਹਾਡਾ ਵਿਆਜ ਹੀ ਪੂਰਾ ਹੋਣਾ ਵਾ। ਤੇ ਜਿਹੜਾ ਮੂਲ ਖੜਾ 2,80,000 ਕਰੋੜ ਰੁਪਏ ਦਾ, ਉਹ ਤੁਹਾਡੇ ਤੋਂ ਹਿੱਲਣਾ ਵੀ ਨੀਗਾ। ਇਹ ਤੱਥ ਹੈ, ਇਹ ਸੱਚਾਈ ਹੈ। ਸੋ ਇਹਦਾ ਇੱਕ ਪਹਿਲੂ ਹੋਰ ਵੀ ਹੈ, ਉਹਦੇ ਤੇ ਵੀ ਆਪਾਂ ਜਿਹੜੀ ਚਰਚਾ ਕਰਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਟੈਕਸਾਂ ਤੋਂ ਮਾਲੀਆ ਘਟ ਗਿਆ ਤੇ ਵਿੱਤੀ ਹਾਲਤ ਇਹਦੇ ਕਰਕੇ ਵੀ ਕਮਜ਼ੋਰ ਹੋਈ। 2020-21 ਤੱਕ 17-18 ਤੋਂ ਲੈ ਲਈਏ ਤਾਂ ਕੁੱਲ ਮਾਲੀਏ ਦੇ ਵਿੱਚ ਆਪਣੇ ਟੈਕਸਾਂ ਦਾ ਅਸੀਂ 48% ਗੈਰ ਕਰਾਂ ਤੋਂ ਮਾਲੀਏ ਦਾ 9% ਤੇ ਕੇਂਦਰ ਸਰਕਾਰ ਤੋਂ ਜਿਹੜੇ ਫੰਡ ਪ੍ਰਾਪਤ ਹੁੰਦੇ ਉਹਦਾ 43% ਹਿੱਸਾ ਸੀ। ਤੇ ਹਰਿਆਣੇ ਦੇ ਕੁੱਲ ਮਾਲੀਏ ਦੇ ਵਿੱਚ ਆਪਣੇ ਟੈਕਸਾਂ ਦੇ ਵਿੱਚ ਹਰਿਆਣੇ ਨੇ 65% ਦਾ ਤੇ ਗੈਰ ਕਰਾਂ ਤੋਂ 12% ਤੇ ਕੇਂਦਰ ਤੋਂ ਫੰਡਾਂ ਦਾ 23%। ਸੋ ਇਹ ਇੰਨਾ ਕੁ ਫ਼ਰਕ ਆ। ਅਸੀਂ ਆਪਣੇ ਟੈਕਸਾਂ ਦੇ ਮਾਲੀਏ ਦੇ ਵਿੱਚ ਖੜੇ ਹਾਂ 48% ਤੇ, ਉਹ ਆ 65% ਤੇ। ਅਸੀਂ ਗੈਰ ਕਰਾਂ ਤੋਂ ਮਾਲੀਏ ਤੇ ਖੜੇ ਹਾਂ 9% ਤੇ, ਉਹ ਇੱਥੇ ਵੀ ਅੱਗੇ 12% ਤੇ। ਤੇ ਕੇਂਦਰ ਸਰਕਾਰ ਤੋਂ ਪ੍ਰਾਪਤ ਫੰਡਾਂ ਦਾ ਅਸੀਂ 43% ਹਿੱਸਾ ਸੀਗੇ, ਜਿਹੜਾ ਸਾਡਾ ਖਰਚ ਹੁੰਦਾ ਤੇ ਉਹਨਾਂ ਦਾ 23% ਹੁੰਦਾ। ਸੋ ਜੇ ਪੰਜਾਬ ਸਰਕਾਰ ਪੰਜਾਬ ਨੂੰ ਲੀਹ ਤੇ ਲਿਆ ਕੇ ਖੁਸ਼ਹਾਲ ਬਣਾਉਣਾ ਹੀ ਚਾਹੁੰਦੀ ਹੈ, ਜੇ ਇਹਨਾਂ ਦਾ ਸੁਪਨਾ ਹੀ ਹੈ, ਤਾਂ ਇਹਨਾਂ ਨੂੰ ਸਭ ਤੋਂ ਵੱਡਾ ਕੰਮ ਇੱਕ ਹੋਰ ਕਰਨਾ ਪੈਣਾ। ਉਹ ਆ ਟੈਕਸਾਂ ਦੀ ਚੋਰੀ ਰੋਕਣੀ ਹੈ ਜਾਂ ਹੋਰ ਸਾਧਨ ਲਗਾ ਕੇ ਟੈਕਸਾਂ ਤੋਂ ਮਾਲੀਆ ਵਧਾਉਣਾ ਚਾਹਵੇ। ਗੈਰ ਕਰਾਂ ਤੋਂ ਵੀ ਮਾਲੀਆ ਵਧਾਉਣ ਦੀ ਇਹਨਾਂ ਨੂੰ ਕੋਸ਼ਿਸ਼ ਕਰਨੀ ਪਊਗੀ। ਪੂੰਜੀ ਖਰਚ ਵਧਾਉਣ ਦੇ ਲਈ ਉਪਰਾਲੇ ਕਰਨੇ ਪੈਣਗੇ, ਪੂੰਜੀ ਨਿਵੇਸ਼ ਵੱਲ ਵੀ ਧਿਆਨ ਦੇਣਾ ਪੈਣਾ। ਜੇ ਸੂਬੇ ਦੇ ਵਿੱਚ ਪੂੰਜੀ ਨਿਵੇਸ਼ ਆਊਗਾ, ਬਾਹਰਲੀਆਂ ਕੰਪਨੀਆਂ ਆਉਣਗੀਆਂ। ਦੇਖੋ ਮੌਜੂਦ ਆਉਣ ਨੂੰ ਕੀ ਆ, ਅਸੀਂ ਵੀ ਅੱਜ ਕਹਿ ਦਿੰਦੇ ਹਾਂ ਕਿ ਜੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਉਹ ਜਰਮਨੀ ਦੀ ਕੰਪਨੀ ਬਾਰੇ BMW ਬਾਰੇ ਪਤਾ ਨਹੀਂ ਕਿਹੜੀ ਕੰਪਨੀ ਸੀ ਉਹਦੇ ਬਾਰੇ ਜ਼ਿਕਰ ਕੀਤਾ ਸੀਗਾ। ਤਾਂ ਉਹ ਦੇਖੋ ਇੱਕ ਕ੍ਰਿਟੀਸਾਈਜ਼ ਕਰਨ ਵਾਸਤੇ ਤੁਹਾਨੂੰ ਇਹ ਚੀਜ਼ਾਂ ਕਹਿਣੀਆਂ ਪੈਂਦੀਆਂ ਕਿ ਠੀਕ ਹੈ ਤੁਸੀਂ ਅੱਜ ਉਹਨਾਂ ਦੇ ਕੰਮਾਂ ਦੀ ਪੜਚੋਲ ਕਰੋਗੇ, ਉਹਨਾਂ ਨੂੰ ਕਹੋਗੇ ਕਿ ਭਾਈ ਤੁਸੀਂ ਇਹ ਆਹ ਕਰ ਰਹੇ ਹੋ ਯਾਰ, ਗੁੰਮਰਾਹ ਤਾਂ ਨਾ ਕਰੋ। ਠੀਕ ਹੈ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਸਕਦੇ ਹਾਂ। ਪਰ ਅਸਲ ਦੇ ਵਿੱਚ ਜੇਕਰ ਅਸੀਂ ਇਹ ਸੋਚੀਏ ਕਿ ਯਾਰ ਅਸੀਂ ਠੀਕ ਆ ਮੌਜੂ ਉਡਾ ਲਿਆ, ਕ੍ਰਿਟੀਸਾਈਜ਼ ਕਰ ਲਿਆ ਸਰਕਾਰ ਨੂੰ, ਭਗਵੰਤ ਮਾਨ ਨੂੰ 4 ਗੱਲਾਂ ਕਹਿਤੀਆਂ, ਫਲਾਹ ਬੰਦੇ ਨੂੰ 4 ਗੱਲਾਂ ਕਹਿਤੀਆਂ, ਠੀਕ ਹੈ ਹੋ ਗਿਆ ਸੀ। ਪਰ ਇਹ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੋਈ। ਸਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਸਰਕਾਰ ਦੇ ਕਿਹੜੇ ਕੰਮ ਨਾਲ ਮਾਲੀਆ ਜਨਰੇਟ ਹੋਊਗਾ। ਕਿ ਸਰਕਾਰ ਵਾਕਈ ਮਾਲੀਆ ਜਨਰੇਟ ਕਰਨ ਵੱਲ ਨੂੰ ਸੁਹਿਰਦ ਆ। ਪੰਜਾਬ ਦੇ ਸਾਹਮਣੇ ਅੱਜ ਅਥਾਹ ਸਮੱਸਿਆਵਾਂ ਨੇ। ਪੰਜਾਬ ਸਰਕਾਰ ਨੂੰ ਪਰਫਾਰਮ ਕਰਨ ਲਈ ਰਾਜਪਾਲ ਵੀ ਇੱਕ ਬਹੁਤ ਵੱਡਾ ਅੜਿੱਕਾ ਵਾ। ਪੰਜਾਬ ਦੇ ਵਿੱਚ ਇਕੱਲਾ ਇੱਕ ਅੜਿੱਕਾ ਇਹ ਨੀਗਾ ਕਿ ਨਸ਼ਾ ਵਾ। ਜੇਕਰ ਕਿਸੇ ਸਰਕਾਰ ਨੇ ਵਧੀਆ ਪਰਫਾਰਮ ਕਰਨਾ। ਭ੍ਰਿਸ਼ਟਾਚਾਰ ਦੇ ਵਿੱਚ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਪੰਜਾਬ ਦਾ ਜਿਹੜਾ ਮਾਲੀਆ ਵਾ, ਉਹ ਚਲਾ ਗਿਆ। ਹਜ਼ਾਰਾਂ ਕਰੋੜਾਂ ਰੁਪਏ ਦਾ। ਪਰ ਦੂਜੇ ਪਾਸੇ ਸਾਨੂੰ ਹੁਣ ਇਹ ਜ਼ਰੂਰ ਸੋਚਣਾ ਪੈਣਾ ਕਿ ਅਸੀਂ ਇਸ ਸਥਿਤੀ ਤੋਂ ਜਿਹੜੀ ਕਿ ਬੜੀ ਭਿਆਨਕ ਹੈ, ਇਹਦੇ ਚੋਂ ਨਿਕਲਣਾ ਕਿਵੇਂ ਆ? ਹੁਣ ਇਹ ਵੀ ਆ ਕਿ ਭਵਿੱਖ ਦੇ ਵਿੱਚ ਜਿੰਨੇ ਵੀ ਕਰਜ਼ੇ ਲਏ ਜਾਣਗੇ, ਉਹਨਾਂ ਨੂੰ ਉੱਥੇ ਜੇ ਲਾਇਆ ਜਾਊਗਾ ਜਿੱਥੋਂ ਆਮਦਨ ਵਧੇ ਸੂਬੇ ਦੀ, ਰੁਜ਼ਗਾਰ ਵਧਾਉਣਾ ਚਾਹੀਦਾ ਤਾਂ ਨਾਲ ਹੀ ਜਿਹੜਾ ਲਿਆ ਕਰਜ਼ਾ ਉਹ ਵਿਆਜ ਸਮੇਤ ਸਮੇਂ ਸਿਰ ਜੇ ਵਾਪਸ ਕੀਤਾ ਜਾਊਗਾ ਤਾਂ ਥੋੜ੍ਹੀ ਜਿਹੀ ਰਾਹਤ ਮਿਲੂਗੀ। ਪਿਛਲਾ ਖੜਾ ਕਰਜ਼ਾ ਵੀ ਸਰਕਾਰ ਨੂੰ ਹੌਲੀ-ਹੌਲੀ ਵਾਪਸ ਕਰਨਾ ਚਾਹੀਦਾ ਹੈ ਤੇ ਇਹਦੇ ਨਾਲ ਹੀ ਪੰਜਾਬ ਸਰਕਾਰ ਨੂੰ ਸੂਬੇ ਦੇ ਵਿੱਚ ਖੁਰਾਕ ਸੁਰੱਖਿਆ ਮੁਹੱਈਆ ਕਰਵਾਉਣ ਦੇ ਵਿੱਚ ਪਾਏ ਯੋਗਦਾਨ ਦੇ ਇਵਜ਼ ਦੇ ਵਿੱਚ ਸੂਬਾ ਸਰਹੱਦੀ ਖੇਤਰ ਹੋਣ ਕਰਕੇ ਝੱਲੀਆਂ ਜਾ ਰਹੀਆਂ ਮੁਸ਼ਕਲਾਂ, ਇਸ ਲਈ
ਪੂੰਜੀ ਨਿਵੇਸ਼ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਤੇ ਵੱਡੇ ਆਰਥਿਕ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ। ਹੁਣ ਤੁਸੀਂ ਦੇਖੋ ਵੀ ਇੱਕ ਜਿਹੜੀ ਗੱਲ ਇਹ ਆ ਵੀ ਅਸਲ ਦੇ ਵਿੱਚ ਅਸੀਂ ਠੀਕ ਆ, ਅੱਜ ਦੇ ਜਿਹੜੇ ਭਾਜਪਾਈ ਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਭਾਜਪਾ ਆ ਰਹੀ ਹੈ। ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਬੜੀ ਤਕੜੀ ਸਟਰੋਂਗ ਹੋਲਡ ਦੇ ਨਾਲ ਆਊਗੀ। ਪਰ ਕੋਈ ਪੰਜਾਬ ਦੇ ਭਾਜਪਾਈ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਰਹੱਦੀ ਸੂਬਾ ਸਾਨੂੰ ਕਸਾਰਾ ਬੜਾ ਲੱਗਦਾ ਹੈ ਤੇ ਪਾਕਿਸਤਾਨ ਦੇ ਨਾਲ ਸਾਡਾ ਵਪਾਰ ਖੋਲ੍ਹ ਦਿਓ। ਪਾਕਿਸਤਾਨ ਦੇ ਨਾਲ ਬੰਦ ਹੋਏ ਵਪਾਰ ਤੋਂ ਵੀ ਸਾਨੂੰ 4-5 ਹਜ਼ਾਰ ਕਰੋੜ ਰੁਪਏ ਦੀ ਢਾਹ ਲੱਗੀ ਹੈ ਤੇ ਕਰੋਨਾ ਵੇਲੇ ਪੰਜਾਬ ਨੂੰ ਤਕਰੀਬਨ 30-40 ਹਜ਼ਾਰ ਕਰੋੜ ਰੁਪਏ ਦੀ ਢਾਹ ਲੱਗੀ। ਇਸੇ ਤਰ੍ਹਾਂ ਕਿਸਾਨੀ ਅੰਦੋਲਨ ਵੇਲੇ ਵੀ ਪੰਜਾਬ ਦੇ ਮਾਲੀਏ ਦੇ ਵਿੱਚ ਘਾਟਾ ਪਿਆ, ਪਰ ਉਹ ਸਾਨੂੰ ਘਾਟਾ ਪਵਾਉਣਾ ਪਿਆ ਕਿਉਂਕਿ ਕੇਂਦਰ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਕਿ ਕੰਮ ਧੰਦੇ ਛੱਡ ਕੇ ਦਿੱਲੀ ਆ ਕੇ ਬੈਠੋ। ਇਹ ਮੋਦੀ ਸਾਹਿਬ ਦੀ ਹਕੂਮਤ ਨੇ ਹਾਲਾਤ ਬਣਾਏ ਕਿ ਸਾਨੂੰ ਉੱਥੇ ਜਾ ਕੇ ਬਹਿਣਾ ਪਿਆ ਤੇ ਸਾਡੀ ਜਿਹੜੀ ਕੁੱਲ ਘਰੇਲੂ ਉਤਪਾਦਨ ਸੀ ਉਹਨੂੰ ਢਾਹ ਲੱਗੀ। ਸੋ ਇੱਥੇ ਇੱਕ ਬ੍ਰੇਕ ਦੇ ਲਈ ਰੁਕਾਂਗੇ ਆਪਾਂ। ਬ੍ਰੇਕ ਤੋਂ ਪਾਰ ਪੰਜਾਬ ਦੇ ਹੀ ਇਸ ਕਰਜ਼ੇ ਤੇ ਉਹਦੇ ਹੱਲ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ, ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ, ਤੇ ਉਸ ਤੋਂ ਬਾਅਦ ਆਪਾਂ ਇਸ ਹਿੱਸੇ ਦੇ ਵਿੱਚ, ਬ੍ਰੇਕ ਤੋਂ ਪਾਰ ਇਸ ਹਿੱਸੇ ਦੇ ਵਿੱਚ ਚਰਚਾ ਕਰਦੇ ਹਾਂ ਮੋਦੀ ਸਾਹਿਬ ਦੀ। ਬਹੁਤ ਸੌਖਾ ਕੰਮ ਹੈ ਕਿ ਇੱਕ ਆਰਜੀ ਕਲਾਸ ਬਣਾ ਕੇ ਉਹਦੇ 'ਚੋਂ 4 ਫੋਟੋਆਂ ਲਵਾ ਕੇ ਤੇ ਉਹਨਾਂ ਨੂੰ ਵਾਇਰਲ ਕਰ ਦੇਣਾ। ਤੁਸੀਂ ਸੁਣਿਆ ਹੋਣਾ ਪ੍ਰਧਾਨ ਮੰਤਰੀ ਸਾਹਿਬ ਇੱਕ ਕਲਾਸਰੂਮ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਫੋਟੋਆਂ ਲੁਹਾ ਕੇ ਫੋਟੋ ਸੈਸ਼ਨ ਕਰਕੇ ਮੁੜ ਆਉਂਦਾ, ਜਦ ਕਿ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ ਸਾਰਾ ਢਾਂਚਾ ਜਿਹੜਾ ਸੀਗਾ ਉਹ ਆਰਜੀ ਸੀਗਾ। ਹੁਣ ਤੁਸੀਂ ਦੇਖੋ ਵੀ ਇੱਕ ਦੇਸ਼ ਜਿਸ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੋਵੇ ਕਿ ਅਸੀਂ 5ਵੀਂ ਵੱਡੀ ਆਰਥਿਕਤਾ ਵਾਂ ਤੇ ਅਸੀਂ ਦੁਨੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਲੋਕਤੰਤਰ ਹੈ, ਤੇ ਉਹਦਾ ਪ੍ਰਧਾਨ ਮੰਤਰੀ ਇੱਕ ਆਰਜੀ ਕਲਾਸਰੂਮ ਬਣਾ ਕੇ ਜਵਾਕਾਂ ਨਾਲ ਫੋਟੋਆਂ ਖਿਚਵਾਉਂਦਾ ਹੋਵੇ ਤੇ ਉਹਦਾ ਪਰਦਾ ਫਾਸ਼ ਹੋ ਜਾਵੇ ਤਾਂ ਉਹਦੀ ਕੀ ਸਥਿਤੀ ਹੋਊਗੀ। ਇਸ ਤੋਂ ਵੀ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਪਹਿਲੀ ਮਰਤਬਾ ਨਹੀਂ ਹੈ ਜਦੋਂ ਇਹਨਾਂ ਨੂੰ ਇਸ ਤਰ੍ਹਾਂ ਦੇ ਮੌਜੂ ਉੱਡੇ ਹੋਣ। ਇਸ ਤੋਂ ਵੀ ਪਹਿਲਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਿੱਸੇ ਕਹਾਣੀਆਂ ਵਾਪਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਤੋਂ ਨਕਾਬ ਨਹੀਂ ਉਤਰਿਆ ਬਲਕਿ ਉਹਨਾਂ ਦਾ ਮੌਜੂ ਵੀ ਉੱਡਿਆ। ਖੈਰ, ਪਰ ਇਸ ਵੇਲੇ ਭਾਰਤ ਦੇ ਹਾਲਾਤ ਕੀ ਨੇ? ਭਾਰਤ ਦੇ ਹਾਲਾਤ ਇਸ ਵੇਲੇ ਇਹ ਨੇ ਕਿ ਆਜ਼ਾਦੀ ਜਦੋਂ ਮਿਲੀ ਸੀ ਉਦੋਂ ਬਾਲ ਮਜ਼ਦੂਰੀ ਕਰਨ ਵਾਲਿਆਂ ਦੀ ਗਿਣਤੀ 1 ਕਰੋੜ ਸੀ। ਹੁਣ ਭਾਰਤ ਦੇ ਵਿੱਚ ਬਾਲ ਮਜ਼ਦੂਰੀ 3 ਕਰੋੜ ਬੱਚਿਆਂ ਨੂੰ ਕਰਨੀ ਪੈਂਦੀ ਹੈ। ਦੁਨੀਆ ਦੇ ਵਿਕਸਿਤ ਦੇਸ਼ਾਂ ਖਾਸ ਕਰਕੇ ਕੈਨੇਡਾ, ਆਸਟ੍ਰੇਲੀਆ, ਫਰਾਂਸ, ਸਭ ਯੂਰਪੀਅਨ ਦੇਸ਼ਾਂ ਦੇ ਵਿੱਚ ਕਿਤੇ ਵੀ ਬਾਲ ਮਜ਼ਦੂਰੀ ਨਜ਼ਰ ਨਹੀਂ ਆਉਂਦੀ। ਇੱਥੋਂ ਤੱਕ ਕਿ ਡਰਾਈਵਰ ਅਤੇ ਘਰਾਂ ਦੇ ਵਿੱਚ ਨੌਕਰ ਵੀ ਨਹੀਂ, ਕਿਉਂਕਿ ਉਹਨਾਂ ਨੌਕਰਾਂ ਦੀ ਵੀ ਤਨਖਾਹ ਓਨੀ ਕੀ ਹੈ ਜਿੰਨੀ ਕੁ ਉਹਨਾਂ ਨੂੰ ਰੱਖਣ ਵਾਲੇ ਦੀ ਹੈ। ਵਿਕਸਿਤ ਦੇਸ਼ਾਂ ਦੇ ਵਿੱਚ ਤਾਂ ਧਨ ਵੀ ਤਾਂ ਵੱਡੀ ਨਾ ਬਰਾਬਰੀ ਹੈ, ਪਰ ਆਮਦਨ ਦੀ ਨਾ ਬਰਾਬਰੀ ਨਹੀਂ। ਸਮਾਜਿਕ ਸੁਰੱਖਿਆ ਦੀ ਜਿਹੜੀ ਪੱਧਰ ਉਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਆ, ਜਿਵੇਂ ਬੇਰੁਜ਼ਗਾਰੀ ਭੱਤਾ, ਬੁਢਾਪਾ ਪੈਨਸ਼ਨ, ਸਿਹਤ ਬੀਮਾ, ਮੁਫਤ ਸਕੂਲ ਜਾਂ ਮੁਫਤ ਪੜ੍ਹਾਈ, ਇਹ ਭਾਰਤ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਆ। ਅਸਲ ਦੇ ਵਿੱਚ ਭਾਰਤ ਦੇ ਵਿੱਚ ਇਹ ਪਾੜਾ ਕਿਉਂ ਹੈ? ਅਸਲ ਦੇ ਵਿੱਚ ਭਾਰਤ ਦੇ ਵਿੱਚ ਲੋਕਾਂ ਨਾਲ ਇਹ ਵਿਤਕਰਾ ਕਿਉਂ ਹੈ? ਇਹਦੇ ਲਈ ਤੁਹਾਨੂੰ ਕੁਝ ਚੀਜ਼ਾਂ ਜਾਣਨੀਆਂ ਪੈਣਗੀਆਂ। ਇਸ ਵੇਲੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਆਬਾਦੀ ਦੇ ਹਿਸਾਬ ਨਾਲ, ਤੇ ਹੋ ਸਕਦਾ ਛੇਤੀ ਪਹਿਲਾਂ ਹੀ ਬਣ ਜਾਵੇ। ਵਸੋਂ ਦੀ ਘਣਤਾ ਇਸ ਦੀ ਪ੍ਰਤੀ ਕਿਲੋਮੀਟਰ ਚੀਨ ਤੋਂ ਵੀ ਜ਼ਿਆਦਾ ਸੰਘਣੀ ਹੈ, ਤੇ ਉਤਪਾਦਨ ਦੇ ਹਿਸਾਬ ਨੇ ਇੰਗਲੈਂਡ ਦੇ ਉਤਪਾਦਨ ਨੂੰ ਪਿੱਛੇ ਪਛਾੜ ਦਿੱਤਾ ਹੈ। ਇੰਗਲੈਂਡ ਦੀ ਜਗ੍ਹਾ ਭਾਰਤ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਬਣ ਗਿਆ। ਇੰਗਲੈਂਡ ਦਾ ਹੁਣ ਕੁੱਲ ਘਰੇਲੂ ਉਤਪਾਦਨ 816 ਅਰਬ ਡਾਲਰ ਹੈ ਤੇ ਭਾਰਤ ਦਾ 854। ਭਾਰਤ ਤੋਂ ਉੱਪਰ ਹੁਣ 4 ਦੇਸ਼ ਹੈ: ਅਮਰੀਕਾ, ਚੀਨ, ਜਾਪਾਨ ਤੇ ਜਰਮਨੀ। 5ਵਾਂ ਦੇਸ਼ ਬਣ ਜਾਣ ਨਾਲ ਇਹ ਪ੍ਰਭਾਵ ਤਾਂ ਜ਼ਰੂਰ ਜਾਂਦਾ ਹੈ ਕਿ ਭਾਰਤ ਹੁਣ ਵਿਕਸਿਤ ਦੇਸ਼ ਹੈ। ਇੱਥੇ ਕੋਈ ਵੀ ਆਰਥਿਕ ਸਮੱਸਿਆ ਨਹੀਂ, ਪਰ ਅਸਲ ਦੇ ਵਿੱਚ ਇੱਥੇ ਜਿਹੜੀ ਜ਼ਮੀਨੀ ਹਕੀਕਤ ਉਹ ਬਿਲਕੁਲ ਵੱਖਰੀ ਹੈ, ਕਿਉਂਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਫਰਾਂਸ, ਹੋਰ ਯੂਰਪੀਅਨ ਵਿਕਸਿਤ ਦੇਸ਼ਾਂ ਤੋਂ ਇਹਦਾ ਜਿਹੜਾ ਘਰੇਲੂ ਉਤਪਾਦਨ ਆ ਬਹੁਤ ਅੱਗੇ ਹੈ। ਪਰ ਇਹਦੇ ਵਿੱਚ ਹਰ ਇੱਕ ਬੰਦਾ ਬਰਾਬਰ ਦਾ ਹਿੱਸੇਦਾਰ ਹੈ? ਨਹੀਂ। ਭਾਰਤ ਦੇ ਵਿੱਚ ਆਮ ਸ਼ਹਿਰੀ ਦਾ ਰਹਿਣ ਸਹਿਣ ਵੀ ਉਹਨਾਂ ਵਿਕਸਿਤ ਦੇਸ਼ਾਂ ਆਸਟ੍ਰੇਲੀਆ, ਕੈਨੇਡਾ ਤੋਂ ਉੱਪਰ ਤਾਂ ਹੋ ਸਕਦਾ ਹੈ, ਪਰ ਇਸ ਦਾ ਉੱਤਰ ਹੈ ਬਿਲਕੁਲ ਨਹੀਂ, ਸਗੋਂ ਇਹ ਤਸਵੀਰ ਬਿਲਕੁਲ ਵੱਖਰੀ ਹੈ। ਵਿਸ਼ਾਲ ਦੇਸ਼ ਜਿਹੜਾ ਦੁਨੀਆ ਦੇ ਆਕਾਰ ਦਾ 2.4% ਹੈ ਤੇ ਵਸੋਂ ਦੇ ਹਿਸਾਬ ਨਾਲ ਦੁਨੀਆ ਦੀ 17% ਵਸੋਂ ਵਾਲਾ ਹੈ, ਉਹਦਾ ਭਾਵੇਂ ਘਰੇਲੂ ਉਤਪਾਦਨ ਤਾਂ ਇੰਗਲੈਂਡ ਨਾਲ ਵੱਧ ਗਿਆ, ਪਰ ਆਰਥਿਕ ਸਮੱਸਿਆਵਾਂ ਨਾਲ ਘਿਰਿਆ ਹੋਇਆ ਦੇਸ਼ ਹੈ ਜਿਹੜਾ ਇੰਗਲੈਂਡ ਜਾਂ ਕਿਸੇ ਹੋਰ ਵਿਕਸਿਤ ਦੇਸ਼ਾਂ ਦੀ ਰੀਸ ਵੀ ਨਹੀਂ ਕਰ ਸਕਦਾ। ਅੱਜ ਕੱਲ੍ਹ ਭਾਰਤ ਦੇ ਵਿੱਚ ਬੇਰੁਜ਼ਗਾਰੀ ਦਰ 6 ਤੋਂ ਉੱਤੇ ਹੈ, ਜਿਹਦਾ ਅਰਥ ਹੈ ਕਿ ਕੋਈ ਵੀ 8 ਕਰੋੜ ਵਿਅਕਤੀ ਉਤਪਾਦਨ ਦੇ ਵਿੱਚ ਯੋਗਦਾਨ ਨਹੀਂ ਪਾ ਰਿਹਾ। ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਪਤਾ ਕਿੰਨੀ ਹੈ? ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਨਾਲੋਂ 40 ਗੁਣਾ ਵੱਧ। ਬੇਸ਼ੱਕ ਅਸੀਂ ਉਹਨਾਂ ਨੂੰ ਪਛਾੜ ਦਿੱਤਾ ਹੈ, ਅਸੀਂ ਆ ਗਏ ਹਾਂ 854 ਅਰਬ ਡਾਲਰ ਤੇ, ਇੰਗਲੈਂਡ ਖੜਾ 816 ਅਰਬ ਡਾਲਰ ਤੇ, ਪਰ ਉਹਨਾਂ ਦੀ ਪ੍ਰਤੀ ਵਿਅਕਤੀ ਆਮਦਨ ਸਾਡੇ ਨਾਲੋਂ 40 ਗੁਣਾ ਵੱਧ ਆ। ਤੇ ਲੋੜਾਂ, ਸੁੱਖ, ਆਰਾਮ, ਐਸ਼ੋ ਇਸ਼ਰਤ ਦੀ ਜਿਸ ਪੱਧਰ ਦਾ ਆਨੰਦ ਇੰਗਲੈਂਡ ਦਾ ਹਰ ਬੰਦਾ ਮਾਣ ਰਿਹਾ, ਤੇ ਉਹ ਕੁਝ ਕੁ ਭਾਰਤੀਆਂ ਦੇ ਹਿੱਸੇ ਹੀ ਹੈ। ਇੱਥੇ ਵੱਡੀ ਗਿਣਤੀ ਭਾਰਤੀ ਹੈ ਜਾਂ ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ 10,000 ਰੁਪਏ ਤੋਂ ਵੀ ਘੱਟ ਹੈ, ਤੇ ਜਦ ਕਿ ਕੁਝ ਵਿਅਕਤੀਆਂ ਦੀ ਆਮਦਨ ਕਰੋੜਾਂ ਰੁਪਏ ਸਾਲਾਨਾ ਵੀ ਹੈ।
ਅਸਲੀਅਤ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੀ ਨਾ ਬਰਾਬਰੀ ਹੈ ਉਹ ਇੰਨੀ ਜ਼ਿਆਦਾ ਹੈ ਕਿ ਇਸ ਤੋਂ ਆਮ ਭਾਰਤੀ ਦੇ ਆਰਥਿਕ ਮਿਆਰ ਦਾ ਅੰਦਾਜ਼ਾ ਜਿਹੜਾ ਉਹ ਲਾਇਆ ਨਹੀਂ ਜਾ ਸਕਦਾ। ਸੋ ਇਹ ਹਾਲਾਤ ਨੇ। ਇਸ ਤੋਂ ਇਲਾਵਾ ਕਈ ਹੋਰ ਬਥੇਰੇ ਤੱਥ ਨੇ ਜਿਨ੍ਹਾਂ ਦੇ ਉੱਤੇ ਆਪਾਂ ਸੋ ਇਹ ਹਾਲਾਤ ਨੇ ਉੱਥੋਂ ਦੇ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਲਈ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਉਹਨਾਂ ਦੇ ਨਾਲ ਇਸੇ ਚਰਚਾ ਨੂੰ ਅੱਗੇ ਤੋਰਦੇ ਹਾਂ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੱਦਾਂ ਤੁਸੀਂ ਚਰਚਾਵਾਂ ਜਿਹੜੀਆਂ ਉਹ ਕਰ ਰਹੇ ਆ ਵੀ ਪੰਜਾਬ ਦੇ ਸਿਰ ਖਰਚਾ, ਭਾਰਤ ਦੇ ਵਿੱਚ ਆਮਦਨ ਨੂੰ ਲੈ ਕੇ ਜਾਂ ਲੋਕਾਂ ਦੇ ਰਹਿਣ ਸਹਿਣ ਮਿਆਰ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਪਾੜਾ ਬਹੁਤ ਜਿਹੜਾ ਵੱਡਾ ਉਹ ਤਾਂ ਇਹ ਦੁਨੀਆ ਭਰ ਦਾ ਵਰਤਾਰਾ ਇਸ ਟਾਈਮ ਬਣ ਚੁੱਕਾ ਆ। ਪਰ ਆਪਾਂ ਜਾਣਦੇ ਹਾਂ ਵੀ ਉੱਥੇ ਹੁਣ ਜਿਹੜੇ ਬਿਜ਼ਨਸ ਵਾਲੇ ਉਦਯੋਗਪਤੀ ਆ ਉਹਨਾਂ ਦੀ ਪੁੱਛਗਿੱਛ ਜ਼ਿਆਦਾ ਆ, ਆਮ ਲੋਕਾਂ ਨੂੰ ਕੋਈ ਜਿਹੜਾ ਉਹ ਪੁੱਛਦਾ ਹੀ ਨਹੀਂ ਵੀ ਉੱਥੇ ਜਿੱਦਾਂ ਦੀ ਸਥਿਤੀ ਆ। ਹੁਣ ਡਾਲਰ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਆ, ਰੁਪਈਆ ਜਿਹੜਾ ਉਹ ਡਿੱਗਦਾ ਜਾ ਰਿਹਾ। ਹੁਣ ਉੱਥੇ ਉਹੀ ਸਰਕਾਰ ਆ ਜਿਹੜੀ ਪਿਛਲੀ ਸਰਕਾਰ ਨੂੰ ਕਹਿੰਦੀ ਸੀਗੀ ਵੀ ਡਾਲਰ ਹੋਰ ਤਰ੍ਹਾਂ ਤੱਕ ਕਿੰਨਾ ਕੁ ਜਿਹੜਾ ਉਹ ਡਿੱਗੂਗਾ ਵੀ ਸੌਰੀ ਰੁਪਈਆ ਹੋਰ ਕਿੰਨਾ ਕੁ ਜਿਹੜਾ ਆਪ ਹੁਣ ਇਹਨਾਂ ਨੇ 83 ਤੇ ਜਿਹੜਾ ਉਹ ਲੈ ਆਂਦਾ ਵੀ ਸਿਰਫ ਤੇ ਸਿਰਫ ਲੋਕਾਂ ਦੇ ਮਨ ਨੂੰ ਬਹਿਲਾਉਣ ਦੇ ਲਈ ਜਾਂ ਉਹਨਾਂ ਦੀ ਕਹਿ ਲਓ ਵੀ ਤਰੱਕੀ ਵਾਸਤੇ। ਹੁਣ ਅਦਾਨੀ ਵਰਗਾ ਬੰਦਾ ਦੁਨੀਆ ਦਾ ਟੌਪ 5 ਅਮੀਰਾਂ ਦੇ ਵਿੱਚੋਂ ਜਿਹੜਾ ਉਹ ਆ ਗਿਆ ਅਚਨਚੇਤੇ ਕੁਛ ਹੀ ਸਾਲਾਂ ਦੇ ਵਿੱਚ ਕਿੱਥੇ ਦਾ ਕਿੱਥੇ ਜਿਹੜਾ ਆ ਉਹ ਪਹੁੰਚ ਗਿਆ। ਸੋ ਇੱਥੋਂ ਇਹ ਆਪਾਂ ਨੂੰ ਅੰਦਾਜ਼ਾ ਹੀ ਆ ਵੀ ਉੱਥੇ ਕਿਹਦੀ ਸੁਣੀ ਜਾਂਦੀ ਹੈ ਤੇ ਕਿਹਦੀ ਜਿਹੜੀ ਉਹ ਨਹੀਂ ਆ। ਪਰ ਅਫਸੋਸ ਦੇ ਨਾਲ ਇਹ ਕਹਿਣਾ ਪੈਂਦਾ ਵੀ ਉੱਥੇ ਲੋਕਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਅੰਨਾ ਰਾਸ਼ਟਰਵਾਦ ਤੇ ਜਿਹੜੇ ਹਿੰਦੂਤਵ ਦੀ ਜਿਹੜੀ ਪੱਟੀ ਬੰਨੀ ਹੋਈ ਆ ਨਾ, ਬਿਲਕੁਲ ਉੱਤਰ ਨਹੀਂ ਰਹੀ। ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਜ਼ਰ ਜਿਹੜੀਆਂ ਉਹ ਨਹੀਂ ਆ ਰਹੀਆਂ। ਅਗਨੀਵੀਰ ਵਰਗੀ ਸਕੀਮ ਲਿਆ ਕੇ ਫੌਜ ਦੇ ਨਾਲ ਭੱਦਾ ਮਜ਼ਾਕ ਜਿਹੜਾ ਉਹ ਕੀਤਾ ਤਾਂ ਵੀ ਲੋਕਾਂ ਨੂੰ ਕੋਈ ਅਸਰ ਨਹੀਂ। ਕਿੰਨੇ ਸਾਲਾਂ ਤੋਂ ਕਿੰਨੀਆਂ ਜਿਹੜੀਆਂ ਜੌਬਸ ਦੀਆਂ ਉਹ ਅਦਾਲਤਾਂ 'ਚ ਹੀ ਜਿਹੜੇ ਇਗਜ਼ਾਮ ਆ ਉਹਨਾਂ ਦੇ ਨਤੀਜੇ ਆ ਉਹ ਅਜੇ ਤੱਕ ਹੋਈ ਜਾਂਦੇ ਆ। ਵਿਚਾਰੇ ਜਿਹੜੇ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਦੀਆਂ ਉਮਰਾਂ ਲੰਘੀ ਜਾਂਦੀਆਂ ਆ, ਉਹ ਕਰਨ ਤਾਂ ਕਿੱਧਰ ਕਰਨ। ਜਿੱਦਾਂ ਤੁਸੀਂ ਪਹਿਲੋਂ ਗੱਲ ਕਰ ਰਹੇ ਸੀਗੇ ਵੀ ਕਿੱਦਾਂ ਪੰਜਾਬ ਵਾਲੇ ਹੁਣ ਬੋਰੀ ਬਿਸਤਰਾ ਬੰਨ ਕੇ ਬਾਹਰ ਵੱਲ ਨੂੰ ਜਿਹੜਾ ਉਹ ਮੁੱਖ ਕੀਤਾ ਆ, ਉਹ ਵੀ ਵਿਚਾਰੇ ਕੀ ਕਰਨ ਵੀ ਉੱਥੇ ਕੁਛ ਦਿਸਦਾ ਹੀ ਨਹੀਂ। ਭਵਿੱਖ ਜਿਹੜਾ ਆ ਉਹ ਬੜਾ ਮੱਧਮ ਜਿਹਾ ਜਿਹੜਾ ਉਹ ਨਜ਼ਰ ਆ ਰਿਹਾ। ਸੋ ਇਹ ਚਿੰਤਾਵਾਂ ਜਿਹੜੀਆਂ ਇੱਥੇ ਇਸ ਟਾਈਮ ਭਰਮਾਰ ਨੇ। ਪਤਾ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਲੱਗ ਰਿਹਾ ਵੀ ਉੱਥੇ ਬਣਨਾ ਕੀ ਆ। ਉੱਤੋਂ ਹੁਣ ਇਹ ਵੇਖੋ ਵੀ ਹਾਸੋਹੀਣੀ ਸਥਿਤੀ ਕਿਵੇਂ ਆ ਵੀ ਇਹ ਕਹੀ ਜਾਂਦੇ ਵੀ ਅਸੀਂ 5ਵੀਂ ਵੱਡੀ ਆਰਥਿਕਤਾ ਬਣ ਗਿਆ ਰਾਜਕਰਮਵੀਰ ਸਿੰਘ ਜੀ। ਪਰ ਦੇਖੋ ਜਿਹੜੇ ਇੰਗਲੈਂਡ ਨੂੰ ਇਹਨਾਂ ਨੇ ਪਛਾੜਿਆ ਵਾ ਉਹਨਾਂ ਨੂੰ ਇਹ $80 ਦਿੰਦੇ, $80 ਦਿੰਦੇ $1 ਦੇ ਬਦਲੇ। ਮਤਲਬ ਇੰਗਲੈਂਡ ਦੀ ਗੱਲ ਕਰੀਏ ਪਾਉਂਡ ਦੇ ਤਾਂ $100 ਦਿੰਦੇ ਆ ਜੀ ਤੇ ਡਾਲਰ ਦੇ ਇਹਨਾਂ ਨੂੰ $80 ਦੇਣੇ ਤਾਰਨੇ ਪੈ ਰਹੇ ਆ। ਤੇ ਇਹ ਫਿਰ ਮਤਲਬ ਇਹੀ ਤਾਂ ਇੱਕ ਸਮਝੋ ਬਾਹਰ ਵਾਲੀ ਗੱਲ ਆ ਨਾ ਵੀ ਤੁਸੀਂ ਦਮਗਜੇ ਵੱਡੇ ਮਾਰਨੇ ਆ। ਤੁਸੀਂ ਕਹਿਣਾ ਵੀ ਅਸੀਂ ਇੰਗਲੈਂਡ ਨਾਲੋਂ ਅੱਗੇ ਨਿਕਲ ਗਏ ਆ, ਵਰਲਡ ਦੇ ਵਿੱਚ 5ਵੇਂ ਨੰਬਰ ਤੇ ਆ, ਪਰ ਉਸੇ ਇੰਗਲੈਂਡ ਦੀ ਜੇ ਪ੍ਰਤੀ ਵਿਅਕਤੀ ਆਮਦਨ ਤੁਹਾਡੇ ਨਾਲ 40 ਗੁਣਾ ਵੱਧ ਆ। ਹਾਂਜੀ ਪ੍ਰਵੀਨ, ਇਹ ਤਾਂ ਹੁਣ ਉੱਥੇ ਦੇ ਜਿਹੜੇ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਆਪ ਸੋਚਣਾ ਜਿਹੜਾ ਉਹ ਚਾਹੀਦਾ ਆ ਜੀ ਕੀ ਸਿਰਫ ਇਹਨਾਂ ਦੇ ਜਿਹੜੇ PR ਸਟੰਟ ਜਿੱਦਾਂ ਹੁਣ ਨਿਆਣਿਆਂ ਨਾਲ ਫੋਟੋ ਖਿਚਾਈ ਆ ਮੋਦੀ ਨੇ। ਜੀ ਬਿਲਕੁਲ। ਕਹਿੰਦੇ ਜੀ ਅਜੇ ਇਹ ਮਾਡਲ ਸਕੂਲ ਜਿਹੜਾ ਉਹ ਤਿਆਰ ਜਿਹੜਾ ਉਹ ਕਰ ਰਹੇ, ਉਹ ਸਾਫ਼ ਤਸਵੀਰਾਂ ਤੋਂ ਲੱਗ ਰਿਹਾ ਵੀ ਜਿੱਦਾਂ ਸੈੱਟ ਦੇ ਵਿੱਚ ਜਾ ਕੇ ਉਹਦੇ ਫੋਟੋ ਖਿਚਾਈ ਆ। ਨਿਆਣੇ ਵਿਚਾਰੇ ਧੱਕੇ ਨਾਲ ਉੱਤੇ ਖਿਲਾਰ ਕੇ ਫੋਟੋ ਉਹਦੇ ਨਾਲ ਖਿਚਵਾ ਕੇ ਜਿਹੜਾ ਉਹ ਕਰ ਰਹੇ ਆ। ਤੇ ਏਦਾਂ ਹੀ ਆਰਥਿਕਤਾ ਦਾ ਢੋਂਗ ਜਿਹਾ ਜਿਹੜਾ ਹੈ ਨਾ ਉਹ ਬਾਹਰਲੇ ਮੁਲਕ ਵਾਲਿਆਂ ਨੂੰ ਦਿਖਾ ਰਹੇ ਆ। ਜੀ ਬਿਲਕੁਲ ਜੀ। ਜਿੱਦਣ ਪਰਦਾ ਚੱਕ ਹੋਇਆ ਉਦਣ ਢਿੱਡ ਆਪਣਾ ਹੀ ਨੰਗਾ ਹੋਣਾ ਇਹਨਾਂ ਦਾ। ਪਤਾ ਲੱਗ ਜਾਣਾ ਵੀ ਕੌਣ ਕਿੱਥੇ ਜਿਹੜਾ ਉਹ ਖੜਾ ਆ। ਇਹਨਾਂ ਚੋਂ ਕੋਈ ਆਰਥਿਕ ਮਾਹਰ ਨਹੀਂ।
ਸੀਤਾਰਮਨ ਵਰਗੇ ਜਿਹੜੇ ਫਾਈਨੈਂਸ ਮਿਨਿਸਟਰ ਆ, ਉਹ ਕਹਿੰਦੇ ਨਹੀਂ ਜੀ ਡਾਲਰ ਨਹੀਂ ਟਿਕਾ, ਸਿਰਫ ਸੌਰੀ ਰੁਪਈਆ ਨਹੀਂ ਟਿਕਾ, ਡਾਲਰ ਹੀ ਗੱਲਾਂ ਮਜ਼ਬੂਤ ਹੋਈ ਜਾ ਰਿਹਾ ਆ। ਹਾਂਜੀ ਹਾਂਜੀ, ਕਮਾਲ ਦੀਆਂ ਜਿਹੜੀਆਂ ਉਹ ਗੱਲਾਂ ਤੁਸੀਂ ਕਰੀ ਜਾਂਦੇ ਆ। ਉੱਥੇ ਤਾਂ 45 ਦਿਨਾਂ ਬਾਅਦ ਇਕਨੋਮਿਕ ਤੌਰ ਦੇ ਉੱਤੇ, ਆਰਥਿਕਤਾ ਦੇ ਉੱਤੇ ਲਿਜ਼ ਟਰੱਸ ਇੰਨੀ ਬੁਰੀ ਤਰ੍ਹਾਂ ਫੇਲ ਹੋਈ, ਉਹ 45 ਦਿਨਾਂ ਚ ਅਸਤੀਫਾ ਦੇ ਕੇ ਭੱਜ ਗਈ। ਇੱਥੇ ਕਹਿੰਦੇ ਆ ਵੀ ਕੋਈ ਨਹੀਂ, ਮੀਡੀਆ ਆਪਣਾ ਹੈ, ਜੋ ਮਰਜ਼ੀ ਜਿੱਦਾਂ ਮਰਜ਼ੀ ਜਿਹੜਾ ਉਹ ਸ਼ੋਅ ਕਰੀ ਜਾਓ। ਰੀਸੈਂਟਲੀ ਜਦੋਂ ਡਾਲਰ ਮਜ਼ਬੂਤ ਹੋ ਰਿਹਾ ਸੀ, ਰੁਪਈਆ ਡਿੱਗ ਰਿਹਾ ਸੀ, ਉਦੋਂ ਇਹਨਾਂ ਦਾ ਗੋਦੀ ਮੀਡੀਆ ਕਹਿ ਰਿਹਾ ਸੀ ਨਹੀਂ ਦੇਖੋ ਇਹਦੇ ਵਿੱਚ ਵੀ ਫਾਇਦਾ ਆ। ਜਦੋਂ ਇੱਕ ਪਾਸੇ ਐਕਸਪੋਰਟ ਕਰਦੇ ਆ ਕਿ ਇੰਪੋਰਟ ਕਰਦੇ, ਉਧਰੋਂ ਤਾਂ ਆਪਾਂ ਨੂੰ ਵੱਧ ਮਿਲੀ ਜਾਂਦੇ ਆ ਕਿ ਘੱਟ ਦੇਣੇ ਪੈਂਦੇ ਆ। ਬਸ ਆਹ ਚੀਜ਼ ਕਹਿ ਕੇ ਉਹ ਉਸਨੂੰ ਵੀ ਕਵਰ ਕਰੀ ਜਾਂਦੇ ਸੀਗੇ। ਉਹਦੇ ਹਿਸਾਬ ਲਾ ਲਓ ਵੀ ਉੱਥੇ ਉਹਨਾਂ ਨੇ ਬਣਨਾ ਕੀ ਹੈਗਾ। ਸੋ ਸਥਿਤੀ ਉੱਥੇ ਦੀ ਕੋਈ ਬਹੁਤੀ ਚੰਗੀ ਨਹੀਂ ਹੈ, ਜਿੱਦਾਂ ਮੈਂ ਕਿਹਾ ਵੀ ਹਾਸੋਹੀਣੀ ਜਿਹੜੀ ਉਹ ਬਣੀ ਪਈ ਆ। ਪਰ ਉਹਨਾਂ ਦਾ ਮਿਸ਼ਨ ਕਲੀਅਰ ਆ ਵੀ ਆਪਾਂ ਥੋੜੇ ਚਿਰ ਨੂੰ ਜਿਹੜਾ ਆ ਉਹ ਹੌਲੀ ਹੌਲੀ ਮੰਦਰ ਵੱਲ ਨੂੰ ਬਣਾਉਣਾ ਆ। ਫਿਰ ਉਦੋਂ ਇਲੈਕਸ਼ਨਾਂ ਆ ਜਾਣੀਆਂ ਉਸੇ ਈਅਰ 'ਚ। ਉਹ ਸਾਰਾ ਕੁਝ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ ਆ। ਜਿਹੜਾ ਕੋਈ ਤੜਫੜ ਕਰਦਾ ਆ ਉੱਥੇ ਬਲਡੋਜ਼ਰ ਲਿਆ ਕੇ ਉਹਨਾਂ ਦਾ ਘਾਟ ਆ। ਉਹ ਜੇ ਕੋਈ ਇਨਾਮ ਜਿੱਤਦਾ ਹੈ, ਜਿੱਦਾਂ ਹੁਣੇ ਰੀਸੈਂਟਲੀ ਕਸ਼ਮੀਰੀ ਪੱਤਰਕਾਰ ਨੇ ਜਿਹੜੀ ਸਨਾ ਸੀ ਕਿ ਉਹਨੇ ਜਿੱਤਿਆ ਆ, ਉਹਨੂੰ ਆਪਾਂ ਜਹਾਜ਼ ਤੇ ਨਹੀਂ ਚੜਨ ਦੇਣਾ। ਜੇ ਕੋਈ ਅਮਰੀਕੀ ਪੱਤਰਕਾਰ ਆ ਕੇ ਇਹਨਾਂ ਦਾ ਪਰਦਾਫਾਸ਼ ਕਰਦਾ ਆ, ਉਹਨੂੰ ਉਤਰਨ ਨਹੀਂ ਦੇਣਾ। ਸੋ ਏਦਾਂ ਦੀ ਡੈਮੋਕ੍ਰੇਸੀ ਆ, ਢੋਂਗ ਡੈਮੋਕ੍ਰੇਸੀ ਕਰੀ ਢੋਂਗਕ੍ਰੇਸੀ ਇਸ ਟਾਈਮ ਜਿਹੜੀ ਉੱਥੇ ਜਿਹੜੀ ਉਹ ਚੱਲ ਰਹੀ ਆ। ਤੇ ਪਤਾ ਨਹੀਂ ਆਉਣ ਵਾਲੇ ਸਮੇਂ ਤੱਕ ਅੱਗੇ ਉੱਥੇ ਬਣਨਾ ਕੀ ਆ। ਪਰ ਸਭ ਤੋਂ ਅਫਸੋਸ ਵਾਲੀ ਗੱਲ ਆ ਵੀ ਲੋਕ ਚੁੱਪ ਵੱਟੀ ਜਿਹੜੇ ਉਹ ਇਸ ਟਾਈਮ ਬੈਠੇ ਨੇ ਵੀ ਪਤਾ ਨਹੀਂ ਕਿੰਨਾ ਕੁ ਚਿਰ ਹੋ ਰਿਹਾ ਸਾਡੇ ਜਿਹੜਾ ਉਹ ਸਹੀ ਜਾਣਾ, ਕਿੰਨਾ ਕੁ ਚਿਰ ਅੱਖਾਂ ਦੇ ਉੱਤੇ ਪੜਦਾ ਜਿਹੜਾ ਇਹ ਇਹਨਾਂ ਤੇ ਰਹੂਗਾ, ਕਦੋਂ ਉੱਠੂਗਾ, ਕਦੋਂ ਕਿਤੇ ਇਹਨਾਂ ਨੂੰ ਜਾਗ ਆਊਗੀ ਤਾਂ ਉਹ ਪਤਾ ਲੱਗੂਗਾ। ਹੁਣ ਤਾਂ ਬਾਹਰਲੇ ਮੀਡੀਆ ਤੇ ਵੀ ਉਹ ਰੰਗ ਚੜ ਗਿਆ ਰਾਜ ਜੀ ਬਹੁਤੇ ਤੇ। ਏਦਾਂ ਹੀ ਆ। ਹੁਣ ਤੁਸੀਂ ਦੇਖੋ ਇੱਕ MP ਜੰਮੂ ਦੀ ਸਰਹੱਦ ਤੇ ਬੈਠਾ ਹੋਵੇ, ਜੀ ਬਿਲਕੁਲ ਕਾਫੀ ਵੇਟ ਕਰਦਾ ਵੀ ਮੈਨੂੰ ਜਾਣ ਦੇ, DC ਕਹੇ ਵੀ ਮੈਂ ਤੈਨੂੰ ਆਉਣ ਨਹੀਂ ਦੇਣਾ। ਰਣਜੀਤ ਸਿੰਘ ਮਾਨ ਉਹਨਾਂ ਦੀ ਆਪਾਂ ਗੱਲ ਕਰਦੇ ਆ, ਓਦਾਂ ਉਹਨਾਂ ਦਾ ਲੱਤ ਵੱਜੀ ਹੋਵੇ, ਅੱਖ ਮਾਰੀ ਹੋਵੇ ਜਾਂ ਕੁਛ ਹੋਵੇ ਤਾਂ ਕਈ ਦਿਨ ਤੱਕ ਚਰਚਾ ਚੱਲਦੀ ਆ। ਤਾਂ ਹੁਣੇ ਤੇ ਕਿਸੇ ਨੇ ਗੱਲ ਵੀ ਨਹੀਂ ਕੀਤੀ ਹੋਣੀ। ਬਿਲਕੁਲ ਕੀ ਇੱਕ MP ਦਾ ਅਧਿਕਾਰ ਨਹੀਂ ਬਣਦਾ ਉੱਥੇ ਜਾਣ ਲਈ? ਬਿਲਕੁਲ ਜਾ ਸਕਦਾ ਜੇ ਉਹ ਰੋਕਿਆ ਜਾ। ਬਿਲਕੁਲ, ਜੇ ਉੱਥੇ ਤੁਸੀਂ ਜਰਮਨੀ ਦਾ ਵਫਦ ਲਿਆ ਕੇ ਦੌਰਾ ਕਰਾ ਸਕਦੇ ਆ ਤੇ ਉੱਥੇ MP ਵੀ ਤਾਂ ਜਾ ਸਕਦਾ। ਦੇਖ ਲਓ ਇਹ ਹੁਣ ਇਹ ਢੋਂਗਕ੍ਰੇਸੀ ਦਾ ਹੁਣ ਸਾਹਮਣੇ ਹੀ ਆ ਵੀ ਸਾਰਾ ਕੁਝ ਕੀ ਚੱਲ ਰਿਹਾ। ਧਾਰਾ 370 ਖਤਮ ਕਰਕੇ ਅਸੀਂ ਦੇਸ਼ ਦੇ ਵਿੱਚ ਰਲਾਇਆ ਵਾ, ਪਰ MP ਆਪਦਾ ਸੀ ਉੱਥੇ ਜਾਣ ਨਹੀਂ ਦੇਣਾ। ਇਹ ਕਿਹਾ ਜੀ ਹਾਂਜੀ ਬਾਈ, ਏਦਾਂ ਨਾ ਵੀ ਆਪਣੇ ਬੰਦੇ ਜਿਨ੍ਹਾਂ ਦੀ ਵੋਟ ਧੱਕੇ ਨਾ ਪਵਾਉਣੀ ਉਹਨਾਂ ਨੂੰ ਉੱਥੇ ਜ਼ਰੂਰ ਜਾ ਕੇ ਦਿਖਾ ਦੇਣਾ ਆਪਾਂ। ਹਾਂਜੀ ਬਿਲਕੁਲ ਜੀ ਬਿਲਕੁਲ। ਸਮਾਂ ਮੈਨੂੰ ਪਤਾ ਸਮਾਪਤੀ ਵੱਲ ਨੂੰ ਆ ਤੇ ਪਰ ਮੈਂ ਇੱਕ ਚੀਜ਼ ਜਿਹੜੀ ਆਪਣੇ ਜਿੰਨੇ ਵੀ ਸਾਡੇ ਇਸ ਟਾਈਮ ਸਰੋਤੇ ਤੇ ਦਰਸ਼ਕ ਜਿਹੜੇ ਸੁਣ ਦੇਖ ਰਹੇ ਆ ਉਹਨਾਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੀ ਟੀਮ ਯੂਬਾ ਸਿਟੀ ਦੇ ਵਿੱਚ ਜਾ ਰਹੀ ਆ। ਅੱਜ ਉੱਧਰ ਨੂੰ ਹੀ ਸਾਡੀ ਰਵਾਨਗੀ ਆ ਤੇ ਉੱਥੋਂ ਦੇ ਜਿਹੜੇ ਗੁਰਬਾਣੀ ਦੇ ਪ੍ਰੋਗਰਾਮ ਆ ਸ਼ਾਮ ਦੇ ਜਿਹੜੇ 43ਵਾਂ ਮਹਾਨ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹੈ। ਹਰ ਸਾਲ ਜਿਹੜਾ ਉਹ ਸਜਾਇਆ ਜਾਂਦਾ ਆ। ਉਸ ਸੰਬੰਧ ਦੇ ਵਿੱਚ ਜਿਹੜੇ ਸ਼ਾਮ ਦੇ ਸਮਾਗਮ ਆ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੋਂ ਜਿਹੜੇ ਸ਼ੁਰੂ ਹੋਣ ਜਾ ਰਹੇ ਆ। ਇਸ ਵੀਕਐਂਡ ਤੋਂ ਮੈਨੂੰ ਲੱਗਦਾ ਕੱਲ ਪਰਸੋਂ ਤੋਂ ਜਿਹੜੇ ਉਹ ਸ਼ੁਰੂ ਹੋ ਜਾਣੇ ਨੇ। ਸੋ ਸ਼ਾਮ ਦੇ ਜਿਹੜੇ ਦੀਵਾਨ ਆ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ ਚੈਨਲ ਦੇ ਉੱਤੇ ਪੂਰੇ ਨੈਟਵਰਕ ਦੇ ਉੱਤੇ ਸ਼ਾਮ ਨੂੰ ਸਰਵਣ ਕਰਿਆ ਕਰਨੇ ਆ। ਤੇ ਇਹ ਵੀ ਦੱਸਦੇ ਜਾਈਏ ਉਹਦੇ ਕਰਕੇ ਜਿਹੜੇ ਸ਼ਾਮ ਦੇ ਖਬਰਾਂ ਵਾਲੇ ਪ੍ਰੋਗਰਾਮ ਆ ਥੋੜੇ ਡਿਲੇ ਦੇ ਨਾਲ ਭਾਵੇਂ ਪਲੇ ਹੋਣਗੇ ਜ਼ਰੂਰ। ਸੋ ਉਹ ਜਿਹੜੇ ਜ਼ਰੂਰ ਸਾਰੇ ਜਾਣੇ ਨੋਟ ਕਰ ਲੈਣ। ਇਸ ਵਾਰ ਕੋਸ਼ਿਸ਼ ਜਿਹੜੀ ਉਹ ਹੋਊਗੀ ਵੀ ਜਿਹੜਾ ਉੱਥੇ ਦਾ ਕੀਰਤਨ ਸਮਾਗਮ ਆ ਕੱਲਾ ਆਡੀਓ ਦੇ ਰੂਪ ਦੇ ਵਿੱਚ ਹੀ ਰੇਡੀਓ ਤੇ ਨਹੀਂ, ਅਸੀਂ ਵੀਡੀਓ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲ Facebook ਤੇ YouTube ਦੇ ਉੱਤੇ ਵੀ ਉਸ ਨੂੰ ਜਿਹੜਾ ਉਹ ਪ੍ਰਸਾਰਿਤ ਕਰਨ ਦੀ ਜਿਹੜੀ ਸਾਡੀ ਇਸ ਵਾਰ ਕੋਸ਼ਿਸ਼ ਜਿਹੜੀ ਉਹ ਰਹੇਗੀ। ਸੋ ਉਧਰ ਨੂੰ ਹੀ ਆਪਾਂ ਜਾ ਰਹੇ ਹਾਂ ਤੇ ਜਿੱਦਾਂ ਹੀ ਉੱਥੇ ਸਾਰਾ ਕੁਝ ਸੈੱਟ ਹੁੰਦਾ ਆ ਆਪਾਂ ਆਪਣੇ ਸਰੋਤਿਆਂ ਨੂੰ ਉੱਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਆ ਉਹਨਾਂ ਨੂੰ ਆਪਾਂ ਜਿਹੜਾ ਉਹ ਸਲਾਹ ਦੇ ਦੇਵਾਂਗੇ। ਪਰ ਇਹ ਵੀ ਰੈਡੀ ਰਹੋ। ਇੱਕ ਸਾਲ ਬਾਅਦ ਇਹ ਜਿਹੜਾ ਨਗਰ ਕੀਰਤਨ ਆਉਂਦਾ ਆ ਬਹੁਤ ਚਾਅ ਹੁੰਦਾ ਆ, ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਆ, ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਨਾਲ ਜਿਹੜੇ ਲੋਕ ਆ ਉੱਥੇ ਪਹੁੰਚਦੇ ਨੇ, ਸੰਗਤਾਂ ਪਹੁੰਚਦੀਆਂ ਆ। ਸੋ ਸਾਰੇ ਜਾਣੇ
ਇਸ ਵਾਰੀ ਵੀ ਜ਼ਰੂਰ ਹੋਮ ਹਮਾ ਕੇ ਉੱਥੇ ਪਹੁੰਚਣਾ ਵੀ ਆ ਤੇ ਪਹੁੰਚਣ ਤੋਂ ਪਹਿਲਾਂ ਜਿਹੜੇ ਸਮਾਗਮ ਉੱਥੇ ਚੱਲ ਰਹੇ ਆ, ਜਿਹੜੇ ਤਾਂ ਨਜ਼ਦੀਕ ਨੇ ਸੰਗਤ, ਜ਼ਰੂਰ ਗੁਰੂ ਘਰ 'ਚ ਜਾਓ। ਬਾਕੀ ਜਿਹੜੇ ਦੂਰ ਨੇ ਉਹ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਜਿਹੜਾ ਆਡੀਓ ਦਾ ਨੈਟਵਰਕ ਜਿਹੜਾ ਨਵੇਂ ਸਾਡੇ ਜਿੱਥੇ ਰੇਡੀਓ ਚੱਲਦੇ ਨੇ ਉੱਥੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਉੱਥੇ ਜਿਹੜਾ ਜੁੜਿਓ ਤੇ ਨਾਲ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਤੁਸੀਂ ਜੁੜਿਓ ਤਾਂ ਜੋ ਤੁਸੀਂ ਉੱਥੋਂ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸਰਵਣ ਕਰ ਸਕਿਓ। ਧੰਨਵਾਦ ਪ੍ਰਵੀਨ ਜੀ, ਮਿਹਰਬਾਨੀ। ਜੀ ਬਹੁਤ-ਬਹੁਤ ਧੰਨਵਾਦ ਰਾਜਕਰਮਵੀਰ ਸਿੰਘ ਜੀ। ਸੋ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਰਾਜਕਰਮਵੀਰ ਸਿੰਘ ਜੀ ਨੇ ਜਾਣਕਾਰੀਆਂ ਦਿੱਤੀਆਂ ਨੇ। ਉਮੀਦ ਹੈ ਤੁਸੀਂ ਇਹਨਾਂ ਜਾਣਕਾਰੀਆਂ ਨੂੰ ਜਾਣਦੇ ਹੋਏ ਜਿਹੜੀਆਂ ਪ੍ਰੋਗਰਾਮਾਂ ਦੇ ਵਿੱਚ ਤਬਦੀਲੀਆਂ ਨੇ ਤੇ ਨਾਲ-ਨਾਲ ਗੁਰਦੁਆਰਾ ਸਾਹਿਬ ਤੋਂ ਜਿਹੜੇ ਪ੍ਰਸਾਰਣ ਹੋਣੇ ਨੇ ਉਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਦੇ ਉਹਨਾਂ ਦੇ ਨਾਲ ਜੁੜੋਗੇ ਤੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰੋਗੇ ਤੇ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਵੀ ਤੁਹਾਨੂੰ ਜਿਹੜੀ ਆ ਉਹ ਜ਼ਰੂਰ ਮਿਲੇਗੀ। ਆਪਾਂ ਸਾਰੇ ਉੱਥੇ ਮਿਲਾਂਗੇ। ਪਰ ਜਾਂਦੇ ਬਿਲਕੁਲ ਇਹ ਜਿਹੜੀ ਆਰਥਿਕ ਸਮਾਨਤਾ ਹੈ ਇਹਨੂੰ ਨੋਟ ਕਰਨਾ ਹੁਣ ਉਹਨਾਂ ਦਾ ਕੰਮ ਆ, ਕਿਉਂਕਿ ਆਪਾਂ ਤਾਂ ਲਗਾਤਾਰ ਤੁਹਾਡੇ ਸਾਹਮਣੇ ਅੰਕੜੇ ਰੱਖ ਸਕਦੇ ਹਾਂ। ਪੰਜਾਬੀ ਰੇਡੀਓ USA ਹਮੇਸ਼ਾ ਯਤਨਸ਼ੀਲ ਹੈ ਕਿ ਜਦੋਂ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤੇ ਉਹਨਾਂ ਵਿੱਚੋਂ ਫੈਕਟ ਵਾਈਜ਼ ਤੁਹਾਨੂੰ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਦਿੱਤੀਆਂ ਜਾਣ। ਸੋ ਸਮਾਂ ਸਮਾਪਤੀ ਵਾਲਾ ਪ੍ਰੋਗਰਾਮ ਸਾਂਝੀ ਸੱਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਬਲਵਿੰਦਰ ਕੌਰ ਜੀ ਲੈ ਕੇ ਆ ਰਹੇ ਨੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।